ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ ਸਰੋਤੇ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਜਿਸ ਦੇ ਵਿੱਚ ਪੰਜਾਬ ਭਾਰਤ ਦੀਆਂ ਅਹਿਮ ਸਰਗਰਮੀਆਂ ਸੁਰਖੀਆਂ ਉਹਨਾਂ ਦੀ ਗਹਿਰਾਈ ਤੱਕ ਜਾਣ ਦੀ ਸਾਡੀ ਇਹ ਕੋਸ਼ਿਸ਼ ਹੁੰਦੀ ਆ। ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਸੁਸ਼ੀਲ ਦਸਾਂਝ ਜੀ ਚੰਡੀਗੜ੍ਹ ਸਟੂਡੀਓਜ਼ ਤੋਂ ਸਾਡੇ ਨਾਲ ਇਸ ਟਾਈਮ ਜੁੜ ਚੁੱਕੇ ਨੇ। ਸੁਸ਼ੀਲ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਮਿਹਰਬਾਨੀ ਰਾਜਕਰਨਵੀਰ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਸੁਸ਼ੀਲ ਦਸਾਂਝ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਫਿਰ ਦੋਸਤੋ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਮੁਖਾਤਬਾਂ ਤੇ ਗੱਲਬਾਤ ਕਰਾਂਗੇ ਪੰਜਾਬ ਤੇ ਦੇਸ਼ ਦੇ ਸਮਾਜਿਕ ਤੇ ਰਾਜਸੀ ਵਾਤਾਵਰਨ ਵਿੱਚ ਵਾਪਰਦੀਆਂ ਘਟਨਾਵਾਂ ਤੇ ਆਪਣੀ ਸਮਝ ਦੇ ਮੁਤਾਬਕ ਟਿੱਪਣੀ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਰਾਜਕਰਨਵੀਰ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਬਰ ਦੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਉਸ ਇੰਸ਼ੋਰੈਂਸ ਦੇ ਬਾਰੇ ਫਰੀ ਕੋਟ ਲੈਣ ਦੇ ਲਈ ਤੁਸੀਂ ਇਹਨਾਂ ਨੂੰ ਆਫਿਸ ਦੇ ਵਿੱਚ ਕਾਲ ਕਰੋ। ਨੰਬਰ 408-272-2500 4082722500। ਇਸ ਦੇ ਨਾਲ ਸੁਰਿੰਦਰ ਕੌਰ ਧਾਮੀ ਅਤੇ ਪਰਿਵਾਰ ਸੀਰੀਜ਼ ਤੋਂ, ਸੁਲੱਖਣ ਸਿੰਘ ਸੋਢੀ, ਨਵਜੋਤ ਕੌਰ ਕਲੋਟੀ ਅਤੇ ਪਰਿਵਾਰ ਯੂਬਾ ਸਿਟੀ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਤੋਂ, ਰਸ਼ਪਾਲ ਕੌਰ ਕੰਗੂੜਾ ਅਤੇ ਪਰਿਵਾਰ ਬੇਕਰਸਫੀਲਡ ਤੋਂ, ਸਤਨਾਮ ਸਿੰਘ ਸ਼ਿਰਗਿੱਲ ਸੈਲਮਾ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ, ਕੋਈ ਬਿਜ਼ਨਸ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸਹਿਯੋਗ ਕਰਨਾ ਚਾਹੁੰਦੇ ਹੋ, ਉਸ ਦੇ ਲਈ ਸੰਪਰਕ ਕਰ ਸਕਦੇ ਹੋ। ਨੰਬਰ 408-272-5200 4082722500 ਜਾਂ 408-722-7698 4087227698 ਦੇ ਉੱਤੇ। ਅਤੇ ਸੁਸ਼ੀਲ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਸ਼ੁਰੂ ਕਰਾਂਗੇ। ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਜੋ ਇਸ ਟਾਈਮ ਹਾਲਾਤ ਸਥਿਤੀਆਂ ਬਣੀਆਂ ਹੋਈਆਂ ਆ, ਉਸ ਦੇ ਬਾਰੇ ਜਿਹੜੀ ਆ ਉਹ ਕੀ ਤਾਜ਼ਾ ਜਾਣਕਾਰੀਆਂ ਆ, ਜਿਹੜੀਆਂ ਵੀ ਰਿਪੋਰਟਾਂ ਆ ਰਹੀਆਂ। ਪੈਰਾਮਿਲਟਰੀ ਫੋਰਸ 4 ਜ਼ਿਲ੍ਹਿਆਂ ਦੇ ਵਿੱਚ ਆ ਚੁੱਕੀ ਆ, ਸੋ ਉਸ ਦੇ ਬਾਰੇ ਕੀ ਜਿਹੜੀ ਹੈ ਤਾਜ਼ਾ ਸਥਿਤੀ ਹੈ? ਓਵਰਆਲ ਬੜੀ ਚਿੰਤਾ ਵਾਲੀ ਸਥਿਤੀ ਹੈ ਪੰਜਾਬ ਦੇ ਵਿੱਚ ਹੀ, ਸਾਰੇ ਪੰਜਾਬ ਦੇ ਵਿੱਚ ਹੀ। ਜਿਸ ਤਰ੍ਹਾਂ ਦੇ ਹਾਲਾਤ ਬਣੇ ਨੇ, ਉਹਨੇ ਲਾਜ਼ਮੀ ਤੌਰ ਦੇ ਉੱਤੇ ਆਮ ਬੰਦਾ ਜਿਹੜਾ ਆ, ਕਾਮਨ ਮੈਨ ਜਿਹੜਾ ਪੰਜਾਬੀ, ਜਿਹੜਾ ਆਮ ਬੰਦਾ, ਉਹਦੀ ਚਿੰਤਾ ਹੋਰ ਵਧਾ ਦਿੱਤੀ ਹੈ। ਕਿਉਂਕਿ ਇਹ ਇਸ ਤਰੀਕੇ ਦੇ ਨਾਲ ਉੱਭਰੇ ਨੇ ਤੇ ਉਹਨਾਂ ਤੇ ਜਿਸ ਤਰੀਕੇ ਦੀ ਪੋਲੀਟਿਕਸ ਹੋ ਰਹੀ ਹੈ, ਉਹਦੇ ਨਾਲ ਸਥਿਤੀਆਂ ਜਿਹੜੀਆਂ ਆ ਉਹ ਮੁੜ ਕੇ ਆਪਾਂ ਬਹਾਲ ਹੋਣ ਦੀ ਥਾਂ ਦੇ ਉੱਤੇ ਸਥਿਤੀਆਂ ਹੋਰ ਵਿਗੜਨ ਦਾ ਖਦਸ਼ਾ ਪੈਦਾ ਹੋ ਰਿਹਾ ਜੀ। ਨੰਬਰ 1 ਤਾਂ ਗੱਲ ਇਹੀ ਹੈ ਕਿ ਹਰ ਮਾਮਲਾ ਜਿਹੜਾ, ਉਸ ਮਾਮਲੇ ਦੇ ਉੱਤੇ ਵੱਖ-ਵੱਖ ਸਿਆਸੀ ਧਿਰਾਂ ਜਿਹੜੀਆਂ ਉਹ ਆਪਣੀ ਆਪਣੀ ਪੋਲੀਟਿਕਸ ਕਰਨ ਲੱਗ ਪੈਂਦੀਆਂ ਤੇ ਜਿਹੜਾ ਸਿੱਧੇ ਤੌਰ ਤੇ ਲੋਕਾਂ ਦੇ ਜਜ਼ਬਾਤ ਨਾਲ ਜੁੜੇ ਜਿਹੜੇ ਮਸਲੇ ਹੁੰਦੇ ਆ, ਉਹਨਾਂ ਤੇ ਜਦੋਂ ਪੋਲੀਟਿਕਸ ਕੀਤੀ ਜਾਂਦੀ ਹੈ ਤਾਂ ਫਿਰ ਉਹ ਮਸਲੇ ਸੁਲਝਣ ਦੀ ਥਾਂ ਦੇ ਉੱਤੇ ਹੋਰ ਉਲਝਦੇ ਚਲੇ ਜਾਂਦੇ ਆ। ਮਿਸਾਲ ਦੇ ਤੌਰ ਤੇ ਪੰਜਾਬ ਦੇ ਵਿੱਚ ਪਿਛਲੇ 8 ਦਿਨ ਤੋਂ ਲਗਭਗ ਸਾਰਾ ਕੁਝ ਹੀ ਠੱਪ ਪਿਆ। ਵਪਾਰ ਠੱਪ ਪਿਆ, ਲੋਕਾਂ ਦੇ ਰੁਜ਼ਗਾਰ ਠੱਪ ਪਏ ਆ। ਜਿਸ ਬੰਦੇ ਨੇ ਰੋਜ਼ ਸਵੇਰੇ ਉੱਠ ਕੇ ਦਿਹਾੜੀ ਤੇ ਜਾਣਾ ਹੈ ਤੇ ਫਿਰ ਸ਼ਾਮ ਪਰਤਦਿਆਂ ਆਪਣੇ ਬੱਚਿਆਂ ਲਈ ਦਾਣਾ ਪਾਣੀ ਦਾ ਜੁਗਾੜ ਕਰਕੇ ਆਉਣਾ ਹੈ, ਉਹ ਬੰਦਾ 8 ਦਿਨ ਤੋਂ ਘਰ ਬੈਠਾ, ਉਹਦਾ ਗੁਜ਼ਾਰਾ ਕਿਵੇਂ ਹੋਏਗਾ? ਇਸ ਗੱਲ ਦਾ ਫਿਕਰ ਕਿਸੇ ਨੂੰ ਨਹੀਂ ਹੈ। ਫਿਕਰ ਇਸ ਗੱਲ ਦਾ ਆ ਵੀ ਆਪੋ ਆਪਣੀ ਪੋਲੀਟਿਕਸ ਕਿੱਦਾਂ ਚਮਕਾ ਲਈ ਜਾਏ ਤੇ ਆਪਣੇ ਆਪ ਨੂੰ ਮੁੜ ਕੇ ਪੰਜਾਬ ਦੀ ਰਾਜਨੀਤਿਕ ਫਿਜ਼ਾ ਦੇ ਵਿੱਚ ਕਿੱਦਾਂ ਸਥਾਪਿਤ ਕਰ ਦਿੱਤਾ ਜਾਏ। ਇੱਕ ਫੈਸਲਾ ਲੋਕਾਂ ਦੀ ਮੁਸ਼ਕਲ ਨੂੰ ਦੇਖਦਿਆਂ ਹੋਇਆ ਸਾਂਝੇ ਤੌਰ ਤੇ ਲਿਆ ਗਿਆ ਸੀ ਵੀ ਜਿਹੜੇ ਜਾਮ ਹੈ ਜਾਂ ਪ੍ਰਦਰਸ਼ਨ ਹੈ, ਉਹਦਾ ਇੱਕ ਸਮਾਂ ਤੈਅ ਕਰ ਦਿੱਤਾ ਜਾਏ ਹਰ ਜ਼ਿਲ੍ਹੇ 'ਚ 3 ਘੰਟੇ ਦਾ। ਉਹਦੇ ਤੇ ਮੰਨਣ ਨੂੰ ਤਿਆਰ ਨਹੀਂ ਯੂਨਾਈਟਿਡ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਲੇ। ਹੁਣ ਯੂਨਾਈਟਿਡ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਆ, ਉਹਨਾਂ ਦੀ ਜਿਹੜੀ ਜਥੇਬੰਦਕ ਤਾਕਤ ਹੈ ਜਾਂ ਜਥੇਬੰਦਕ ਵਕਤ ਜਿਹੜੀ ਹੋਣੀ ਚਾਹੀਦੀ ਆ, ਉਹ ਪਿਛਲੇ ਲੰਮੇ ਸਮੇਂ ਤੋਂ ਗਵਾਚ ਚੁੱਕੀ ਹੈ। ਪੰਜਾਬ 'ਚ ਨਹੀਂ ਹੈ, ਵਕਾਰ ਨਹੀਂ ਹੈ ਉਸ ਰੂਪ ਦੇ ਵਿੱਚ।
पर बड़े जज्बाती बड़े आस्था वाले मसले के उत्ते पॉलिटिक्स करके वो अपनी इस वक़्त नूं बहाल करना चाहते हैं। उन्होंने फिक्र अपना आ, उन्होंने फिक्र पंजाब के लोगों का नहीं है जी। ये सारिया चीज़ां पंजाबी देख रहे हैं। दूजी गल ये है कि सरकार पूरी तरह ये फेल हुई है। सारे मामले दे विच सरकार की फेल बिल्कुल साफ दिखाई दे रही है। सरकार नूं पता सी इस तरह दी घटनावां धार्मिक जिहड़ा खास तौर के उत्ते आस्था नाल जुड़े जिहड़े मसले आ उन्हां नूं सामने लिया के कुछ लोग अपनी पॉलिटिक्स खेड सकते हैं, जां सरकार चलाउण वाले जिहड़े लोग है उन्हां अंदर भी कुछ लोग इदां दे बैठे आ भी किसी भी किस्म की साजिश जिहड़ी अंजाम दित्ती जा सकती है। मैं नहीं ये कहता, कल इंटैलीजेंस की रिपोर्ट आई एक, उस रिपोर्ट के मुताबिक जिहड़ी पहली बार सामने आई 21 दिन पहला जिहड़ी घटना वापरी है, जिहड़ी हुण बरगाड़ी वाली घटना वापरी, इस तो 20 दिन पहला बकायदा इंटैलीजेंस ने पंजाब पुलिस नूं ते पंजाब सरकार नूं रिपोर्ट कीता भी पंजाब दे विच कुछ इस तरह का माहौल पैदा करने की कोशिश हो सकती है। उस रिपोर्ट के आधार पे ADGP लॉ एंड ऑर्डर पंजाब दे जिहड़े आ उन्होंने चिट्ठी जारी की। चिट्ठी का नंबर भी वो 5248, वो चिट्ठी जारी की जिहदे च उन्हें ADGP ने लिखा सारे जिला पुलिस मुखिया नूं, SSPs नूं, DGP नूं भी भाई आ घटनावां जिहड़ियां इदां दियां हो सकदियां, इंटैलीजेंस की खबर है भी कुछ लोग इहदे च एक्टिव है, पर ना सरकार ने ध्यान दिता ना पुलिस ने ध्यान दिता। सरकार का तो काम ही है, सरकार का पंजाब की गवर्नमेंट जिहड़ी पिछले 8 साल तो चल रही है, श्रोमणी अकाली दल ते भारतीय जनता पार्टी की, इस गवर्नमेंट ने कभी भी सीरियसली लोगों के इशूज जिहड़े है उन्होंने काम ही नहीं किया। हाउ परे करके जिहड़ा सारिया चीज़ां जिहड़ियां लगा दित्तियां जांदियां रहियां जां बहुत देरी कर दी जाती है। सारा कुछ पता होने के बावजूद घटना भी वापर गई बरगाड़ी वाली, तां भी सरकार का एटीट्यूड जिहड़ा आ वो सही नहीं। असीं गल कीती सी भी तुसीं किसी भी मामले नूं किद्दां सिझणा है, ये सरकार दे कोल एक नहीं सैकड़े रस्ते हुंदे आ। जो दरबार साहब की गल हुंदी है ना, जो श्रीमती इंदिरा गांधी साडे प्रधानमंत्री सीगे ते दरबार साहब ते जिहड़ा हमला होया, वो दरबार साहब ते हमले तो बिना भी 100 तरह के रस्ते सीगे जिन्हां नूं वरत के इस मसले नूं हल किया जा सकता सी, पर नहीं, हमला किया गया। उहदे सिट्टे अज तक असीं भुगत रहे हैं। ऐदां ही बरगाड़ी पिंड की घटना तो बाद जिहड़ा जाम लग्या, 5 घंटे का जाम जिहड़ा लग्या, उस जाम नूं डील करन दा तरीका जिहड़ा आ केवल यही नहीं सी कि लोकां ते लाठी चार्ज किया जाए, जां उस तो दूसरे दिन जिहड़ा अद्धे दिन का बंद दिता गया सी, उहदे च तरीका यही नहीं सी सीधियां गोलियां चला दित्तियां जाण। बिना मैजिस्ट्रेट किसी भी जुडिशियल मैजिस्ट्रेट की आग्या तो गोलियां चलाइया गई, 2 बंदे मर गए। सरकार की फेलियर नहीं है, ये सरकार की नाकामी है, सरकार का काम करने का तरीका गलत है। उसे बहुत सारे ऑप्शन सीगे, जिथे 5 घंटे पहले जाम लगा उत्थे लाठीचार्ज तो बिना ऑप्शन सीगे, शांतमई तरीके दे नाल उस नूं डील किया जा सकता है। दूजे दिन गोलियां चलाउण तो पहला 3 ऑप्शन सीगे, हंझू गैस छड्डी जा सकती सी, लाठीचार्ज किया जा सकता सी, रबड़ दीयां गोलियां चलाइया जा सकदियां सी, पर नहीं, बिना जुडिशियल मैजिस्ट्रेट तो आग्या ले सीधे तौर से पुलिस ने फायरिंग की। हालात बिगड़ गए, हालात इन्ने बिगड़ गए भी अज सुखबीर सिंह बादल होरां नूं 4-4 जिलिਆਂ ਦੇ ਵਿੱਚ अर्धसैनिक बल तैनात करन ਦੀਆਂ ਗੱਲਾਂ ਕਰਦੀਆਂ ਪੈ ਰਹੀਆਂ। हालात इन्ने बिगड़ गए भी विश्व पंजाबी कानफ्रेंस श्रोमणी गुरुद्वारा प्रबंधक कमेटी ने फतेहगढ़ साहब च रखी थी, वो पोस्टपोन कर दी। हालात इन्ने बिगड़ गए कि कबड्डी कप जिहड़ा सुखबीर बादल कहते मेरा ड्रीम है जी, कबड्डी मां खेड कबड्डी जिहड़ी है ਉਹਨੂੰ ਤਾਂ ਜੀ ਅਸੀਂ ओलंपिक तक पहुंचा देना, वो कबड्डी कप जिहड़ा है अज रद्द कर दिता गया। ये हालात बिगाड़ने की जिम्मेवार कौन है? सीधे तौर पर ये सरकार जिम्मेवार है। सरकार की फेलियर साडे सामने है। जिहड़ियां कुछ धਿਰਾਂ ਇਹਦੇ ਤੋਂ राजनीतिक लाहा लेना ਚਾਹੁੰਦੀਆਂ ਉਹ ਇਹਦੇ ਲਈ ਜ਼ਿੰਮੇਵਾਰ है। आम बंदा तो दुखी है, आम बंदा तो सवेरे उठ के ये सोचदा अरदास करदा कि अज तो खुला रवे, काम ते जा सकीए, काम ते नहीं जाना नसीब हो रहा।
ਲੋਕਾਂ ਦਾ ਰੁਜ਼ਗਾਰ ਖਤਮ ਹੋ ਗਿਆ। 8 ਦਿਨ ਤੋਂ ਪੰਜਾਬ ਜਾਮ ਆ, ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਪੰਜਾਬ ਦਾ ਹੋ ਚੁੱਕਾ ਹੈ। ਮੁੜ ਕੇ ਕਾਲੇ ਦਿਨ ਜਿਹੜੇ ਆ ਪੰਜਾਬ ਵੱਲ ਲਿਆਉਣ ਦੀ ਜਿਹੜੀ ਤਰੱਦਦ ਜਿਹੜਾ ਕੀਤਾ ਜਾ ਰਿਹਾ ਕੁਝ ਸ਼ਕਤੀਆਂ ਵੱਲੋਂ, ਉਹਨਾਂ ਨੂੰ ਦੇਖਣ ਦੀ ਜ਼ਰੂਰਤ ਹੈ, ਉਹਨਾਂ ਨੂੰ ਸਕੈਨ ਕਰਨ ਦੀ ਜ਼ਰੂਰਤ ਹੈ। ਸਭ ਤੋਂ ਵੱਡੀ ਚੌਕਸੀ ਦੀ ਜ਼ਰੂਰਤ ਜਿਹੜੀ ਹੈ ਲੋਕਾਂ ਦੀ ਨਜ਼ਰ 'ਚ ਹੋਣੀ ਚਾਹੀਦੀ ਹੈ। ਦਰਅਸਲ ਮਸਲਾ ਇਹ ਹੈ ਵੀ ਹੁਣ ਇਹਨਾਂ ਦਿਨਾਂ ਦੇ ਵਿੱਚ ਜਦੋਂ ਕੋਈ ਇੱਕ ਘਟਨਾ ਵਾਪਰਦੀ ਹੈ, ਅੰਦਾਜ਼ਾ ਕਰੋ ਉਹਦੇ ਨਾਲ ਜੁੜੀਆਂ ਹੋਈਆਂ ਉਸੇ ਤਰ੍ਹਾਂ ਦੀਆਂ ਘਟਨਾਵਾਂ ਵਾਪਰਨ ਲੱਗ ਪੈਂਦੀਆਂ ਜੀ। ਦਿੱਲੀ 'ਚ ਇੱਕ ਰੇਪ ਹੋ ਜਾਂਦਾ, ਨੈਸ਼ਨਲ ਮੀਡੀਆ ਦਾ ਉਹ ਇੱਕ ਕਿਸਮ ਦਾ ਟੌਪ ਸਟੋਰੀ ਬਣ ਜਾਂਦਾ। ਉਸ ਤੋਂ ਬਾਅਦ ਰੇਪ ਦੀਆਂ ਲਗਾਤਾਰ ਘਟਨਾਵਾਂ ਵਾਪਰਦੀਆਂ। ਪੰਜਾਬ ਦੇ ਵਿੱਚ ਬਰਗਾੜੀ ਦੀ ਘਟਨਾ ਹੋਈ ਹੈ। ਉਸ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਪਿੰਡਾਂ ਕਸਬਿਆਂ ਦੇ ਵਿੱਚ ਲਗਾਤਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਖਬਰਾਂ ਆ ਰਹੀਆਂ। ਉਹਦੇ 'ਚ ਲੋਕਲ ਲੋਕ ਵੀ ਇਨਵੋਲਵ ਦੇਖੇ ਜਾ ਰਹੇ ਆ। ਜਿਹੜੀ ਬਰਗਾੜੀ ਦੀ ਘਟਨਾ ਉਹ 'ਚ ਸਰਕਾਰ ਹੁਣ ਇਹ ਕਹਿ ਰਹੀ ਹੈ, ਪੁਲਿਸ ਇਹ ਕਹਿ ਰਹੀ ਕਿ ਵਿਦੇਸ਼ਾਂ 'ਚ ਬੈਠ ਕੇ ਬੇਅਦਬੀ ਦੀ ਸਾਜ਼ਿਸ਼ ਰਚੀ ਗਈ ਹੈ। 2 ਜਿਹੜੇ ਵਿਅਕਤੀ ਆ ਗ੍ਰਿਫਤਾਰ ਕੀਤੇ ਗਏ, ਭਰਾ 2 ਗ੍ਰਿਫਤਾਰ ਕੀਤੇ ਗਏ ਆ। ਇਹ ਕਿਹਾ ਗਿਆ ਕਿ ਦੁਬਈ ਤੇ ਆਸਟ੍ਰੇਲੀਆ 'ਚ ਬੈਠੇ ਲੋਕ ਸੀ ਜਿਹੜੇ ਉਹਨਾਂ ਨੂੰ ਡਾਇਰੈਕਟ ਕਰ ਰਹੇ ਸੀਗੇ। ਕਿੰਨਾ ਕੁ ਸੱਚ ਹੈ, ਕਿੰਨਾ ਕੁ ਨਹੀਂ ਸੱਚ ਹੈ, ਇਹ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਸਾਹਮਣੇ ਹੋਣਗੀਆਂ। ਪਰ ਲਗਾਤਾਰ ਵਾਪਰਦੀਆਂ ਘਟਨਾਵਾਂ ਇਹ ਦਰਸਾਉਂਦੀਆਂ ਕਿ ਕੁਝ ਸ਼ਰਾਰਤੀ ਤੱਤ, ਕੁਝ ਆਪਣੇ ਨਿੱਜੀ ਹਿੱਤਾਂ ਵਾਸਤੇ ਵੀ ਤੇ ਕੁਝ ਸਾਜ਼ਿਸ਼ਕਰਤਾ ਜਿਹੜੇ ਸ਼ਰਾਰਤੀ ਅੰਸਰ ਹੈ, ਜਿਨ੍ਹਾਂ ਨੇ ਏਦਾਂ ਦੇ ਹਾਲਾਤ ਤੋਂ ਲਾਹਾ ਲੈਣਾ ਹੁੰਦਾ, ਉਹ ਜਾਣ-ਬੁੱਝ ਕੇ ਏਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਆ। ਇੱਥੇ ਲੋਕਾਂ ਦੀ ਚੌਕਸੀ ਦੀ ਜ਼ਰੂਰਤ ਹੈ। ਇੱਥੇ ਲਾਜ਼ਮੀ ਤੌਰ ਤੇ ਪਿੰਡ ਹੈ, ਪਿੰਡ ਦੀ ਪੰਚਾਇਤ ਹੈ, ਕੋਈ ਵੀ ਧਾਰਮਿਕ ਸਥਾਨ ਹੈ, ਉਹਦੀ ਪ੍ਰਬੰਧਕ ਕਮੇਟੀ, ਉਹਦੀ ਸੇਵਾ, ਉਹਨਾਂ ਨੂੰ ਵਧੇਰੇ ਚੌਕਸੀ ਦੀ ਜ਼ਰੂਰਤ ਹੈ। ਅਲਟੀਮੇਟਲੀ ਪੰਜਾਬ ਜਿਹੜਾ ਏਦਾਂ ਦੀਆਂ ਘਟਨਾਵਾਂ ਕਰਕੇ ਹੋਰ ਜ਼ਿਆਦਾ ਪਿੱਛੇ ਜਾ ਰਿਹਾ ਹੈ। ਚਿੰਤਾ ਤਾਂ ਲਾਜ਼ਮੀ ਤੌਰ ਤੇ ਹੋਣੀ ਚਾਹੀਦੀ ਹੈ, ਪਰ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਧਿਰਾਂ ਇਹ ਸਾਰੇ ਮਸਲੇ ਨੂੰ ਲੈ ਕੇ ਸੜਕਾਂ ਤੇ ਉਤਰੀਆਂ ਹੋਈਆਂ, ਉਹਨਾਂ ਨੂੰ ਇਸ ਮਸਲੇ ਤੇ ਚਿੰਤਾ ਨਾਲੋਂ ਵੀ ਜ਼ਿਆਦਾ ਚਿੰਤਨ ਕਰਨ ਦੀ ਜ਼ਰੂਰਤ ਹੈ ਕਿ ਸਾਰਾ ਮਸਲਾ ਪੈਦਾ ਜੇ ਹੋਇਆ, ਇਹਦੇ ਵਿੱਚੋਂ ਪਾਰ ਕਿੱਦਾਂ ਲੱਗਣਾ। ਮਸਲੇ ਨੂੰ ਵਿਗਾੜਨ ਦੀ ਜ਼ਰੂਰਤ ਨਹੀਂ ਹੈ, ਮਸਲੇ ਨੂੰ ਸੁਲਝਾਉਣ ਦੀ ਜ਼ਰੂਰਤ ਹੈ। ਇਹਦੇ 'ਚ ਸਾਰੀਆਂ ਧਿਰਾਂ ਦੀ ਬਰਾਬਰ ਦੀ ਜ਼ਿੰਮੇਵਾਰੀ ਬਣਦੀ ਹੈ ਜੀ। ਅਤੇ ਜਿੱਦਾਂ ਆਪਾਂ ਦੇਖਿਆ ਵੀ ਦੱਸ ਰਹੇ ਹਾਂ ਵੀ ਲੋਕ ਜਿਹੜੇ ਆ ਲਗਾਤਾਰ ਜਿਹੜੇ ਆ ਰਹੇ ਆ, ਅਤੇ ਇਸ ਟਾਈਮ ਕਿਸੇ ਵੀ ਉਹ ਸਿਆਸੀ ਪਾਰਟੀ ਦੇ ਬੰਦੇ ਨੂੰ ਜਾਂ ਕਿਸੇ ਹੋਰ ਨੂੰ ਉਹ ਆਪਣੇ ਲਾਗੇ ਨਹੀਂ ਲੱਗਣ ਦੇ ਰਹੇ, ਉਹਨਾਂ ਨੂੰ ਉੱਥੋਂ ਭਜਾਈ ਵੀ ਜਾ ਰਹੇ ਆ। ਅਤੇ ਇਹ ਜਿਹੜੀਆਂ ਇਸ ਟਾਈਮ ਜਿਹੜੀਆਂ ਸਥਿਤੀਆਂ ਬਣੀਆਂ ਹੋਈਆਂ ਆ, ਅਤੇ ਜਿਹੜੀਆਂ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਵੀ ਜਿਹੜੀਆਂ ਵੱਖ-ਵੱਖ ਸਿਆਸੀ ਪਾਰਟੀਆਂ ਆ ਉਸ ਦਾ ਲਾਭ ਲੈਣ ਦੀ ਜਿਹੜੀਆਂ ਕੋਸ਼ਿਸ਼ਾਂ ਵੀ ਉਹ ਕਰਨਗੀਆਂ, ਕਰ ਵੀ ਰਹੀਆਂ ਨੇ। ਤੁਹਾਡੇ ਹਿਸਾਬ ਦੇ ਨਾਲ ਇਸ ਸਾਰੇ ਘਟਨਾਕ੍ਰਮ ਨੂੰ, ਇਹ ਜਿਹੜੇ ਬੇਅਦਬੀ ਦੇ ਲਗਾਤਾਰ ਜਿਹੜੇ ਇਹ ਸਿਲਸਿਲੇ ਜਿਹੜੀਆਂ ਆ ਰਹੇ ਨੇ, ਅਤੇ ਉਸ ਤੋਂ ਬਾਅਦ ਦੇ ਵਿੱਚ ਕੀ ਸਿਆਸੀ ਪਾਰਟੀਆਂ ਨੂੰ ਇਸ ਦਾ ਲਾਭ ਉਹ ਲੈ ਸਕਣਗੇ? ਕਿਉਂਕਿ ਅਕਸਰ ਹਰ ਇੱਕ ਸਿਆਸੀ ਪਾਰਟੀ ਨੇ ਜਿਹੜੀ ਆ ਵੋਟਾਂ ਦੀ ਹੀ ਰਾਜਨੀਤੀ ਜਿਹੜੀ ਆ ਉਹ ਕਰਨੀ ਹੁੰਦੀ ਆ। ਇਸ ਦੇ ਵਿੱਚੋਂ ਤੁਹਾਨੂੰ ਕੀ ਨਜ਼ਰ ਆਉਂਦਾ ਹੈ? ਦੇਖੋ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲੇ ਦੇ ਨਾਲ ਹੀ ਜੁੜਿਆ ਹੋਇਆ ਡੇਰਾ ਮੁਖੀ ਨੂੰ ਮੁਆਫੀ ਦਾ ਮਾਮਲਾ ਜੀ, ਇੱਕ ਦੂਜੇ ਤੋਂ ਵੱਖਰੇ ਨਹੀਂ ਹੈ, ਇਹ ਲਗਭਗ ਇੰਟਰਕਨੈਕਟਡ ਹੈ ਸਾਰਾ ਕੁਝ। ਇਸ ਕਰਕੇ ਇਹ ਸਾਨੂੰ ਥੋੜਾ ਰਾਜਨੀਤਿਕ ਜਿਹੜਾ ਚੇਤਨਤਾ ਜਿਹੜੀ ਹੈਗੀ ਹੈ ਜਿਸ ਵਿਅਕਤੀ ਦੇ ਕੋਲ, ਉਹਨੂੰ ਦੇਖਣ ਦੀ ਜ਼ਰੂਰਤ ਹੈ ਕਿ ਇਹਨੂੰ ਪੋਲੀਟਿਕਸ ਜਿਹੜੀ ਸਾਡੀ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਜਿਹੜੀ ਸਰਗਰਮ ਤੇ ਰਿਹਾ, ਉਹ ਸਾਰੇ ਕੁਝ ਨੂੰ ਕਿਵੇਂ ਆਪੋ ਆਪਣੇ ਪੱਖ ਵਿੱਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਸਭ ਤੋਂ ਜ਼ਿਆਦਾ ਮੁਸ਼ਕਿਲ ਸਥਿਤੀ ਦੇ ਵਿੱਚ ਹੈ। ਬਹੁਤ ਸਾਰੇ ਲੋਕ ਉਹਨਾਂ ਦੇ ਰਿਜ਼ਾਈਨ ਕਰ ਰਹੇ ਹੈ, ਤੇ ਕਾਂਗਰਸ ਪਾਰਟੀ ਆਪਣੇ ਤੌਰ ਦੇ ਉੱਤੇ ਇਹਦੇ ਚੋਂ ਲਾਭ ਲੈਣ ਦੀ ਕੋਸ਼ਿਸ਼ ਦੇ ਵਿੱਚ ਹੈ। ਕੈਪਟਨ ਅਮਰਿੰਦਰ ਸਿੰਘ 1-2 ਧਰਨਿਆਂ ਦੇ ਵਿੱਚ ਜਾ ਕੇ ਬਾਦਲ ਸਾਹਿਬ ਦੇ ਅਸਤੀਫੇ ਦੀ ਮੰਗ ਕੀਤੀ ਹੈ, ਰਾਸ਼ਟਰਪਤੀ ਰਾਜ ਦੀ ਮੰਗ ਵੀ ਕੀਤੀ ਹੈ। ਕੁਝ ਏਦਾਂ ਦੀਆਂ ਗੱਲਾਂ ਵੀ ਉਹਨਾਂ ਨੇ ਕੀਤੀਆਂ ਕਿ ਧਰਨੇ ਤਾਂ ਜਾਇਜ਼ ਹੈ ਪਰ ਕਿਰਪਾਨਾਂ ਲਹਿਰਾਉਣੀਆਂ ਜਾਇਜ਼ ਨਹੀਂ। ਉਹ ਕਾਂਗਰਸ ਆਪਣੇ ਤਰੀਕੇ ਨਾਲ ਇਹਦੇ ਤੋਂ ਲਾਭ ਖੱਟਣਾ ਚਾਹੁੰਦੀ ਹੈ ਕਿ ਜਿਹੜਾ ਬਾਦਲ ਸਾਹਿਬ ਪ੍ਰਤੀ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀ ਜਿਹੜਾ ਇੱਕ ਗੁੱਸਾ ਹੈ ਲੋਕਾਂ ਦਾ, ਖਾਸ ਤੌਰ ਤੇ ਸਿੱਖ ਕਮਿਊਨਿਟੀ ਦੇ ਵਿੱਚ ਜਾਂ ਨਾਰਾਜ਼ਗੀ ਹੈ, ਉਹਨੂੰ ਕਿਸੇ ਨਾ ਕਿਸੇ ਵਿੱਚ ਆਪਣੇ ਪੱਖ ਦੇ ਵਿੱਚ ਭੁਗਤਾ ਲਿਆ ਜਾਏ। ਇਹ ਕਾਂਗਰਸ ਦਾ ਯਤਨ ਹੈ। ਪਰ ਇੱਕ ਚੀਜ਼ ਐਸੀ ਹੈ ਜਿਹੜੀ ਸਿੱਧੇ ਤੌਰ ਤੇ ਕਿਤੇ ਇਨਵੋਲਵ ਨਹੀਂ ਦਿਖਾਈ ਦੇ ਰਹੀ। ਇਸ ਸਾਰੇ ਮੁੱਦੇ ਦੇ ਵਿੱਚ ਇੱਕੋ ਇੱਕ ਏਦਾਂ ਦੀ ਧਿਰ ਹੈ ਜਿਹੜੀ ਸਿੱਧੇ ਤੌਰ ਤੇ ਮਤਲਬ ਤੁਹਾਨੂੰ ਫਰੰਟ ਸੀਨ ਦੇ ਉੱਤੇ ਜਾਂ ਰਾਜਸੀ ਦ੍ਰਿਸ਼ ਦੇ ਉੱਤੇ ਜਾਂ ਇਸ ਮਾਹੌਲ 'ਚ ਕਿਤੇ ਜਿਹੜੀ ਹੈ ਉਹ ਦਿਖਾਈ ਨਹੀਂ ਦੇ ਰਹੀ। ਉਹ ਹੈਗੀ ਆ ਭਾਰਤੀ ਜਨਤਾ ਪਾਰਟੀ।
ਕਈ ਵਾਰੀ ਇਹ ਹੁੰਦਾ ਕਿ ਜਿਹੜੀਆਂ ਚੀਜ਼ਾਂ ਤੁਹਾਨੂੰ ਦਿਖਾਈ ਨਹੀਂ ਦਿੰਦੀਆਂ ਉਹੀ ਚੀਜ਼ਾਂ ਜ਼ਿਆਦਾ ਮਹੱਤਵਪੂਰਨ ਹੋ ਜਾਂਦੀਆਂ ਜੀ। ਇਸ ਸਾਰੇ ਚੱਕਰ ਦੇ ਵਿੱਚ ਮੈਨੂੰ ਇਹ ਲੱਗਦਾ, ਮੇਰੀ ਇਹ ਧਾਰਨਾ ਹੈ, ਸਭ ਤੋਂ ਜ਼ਿਆਦਾ ਰਾਜਨੀਤਿਕ ਲਾਭ ਜਿਹੜਾ ਆ ਡੇਰਾ ਮੁਖੀ ਦੀ ਮਾਫੀ ਦੇ ਮਾਮਲੇ ਦੇ ਵਿੱਚ ਵੀ ਵਿੱਚ ਆਹ ਬੇਅਦਬੀ ਵਾਲਾ ਮਾਮਲਾ, ਇਹਦੇ ਚੋਂ ਜੇ ਰਾਜਨੀਤਿਕ ਤੌਰ ਦੇ ਉੱਤੇ ਯਾਨੀ ਜੇ ਵੋਟ ਪੋਲੀਟਿਕਸ ਦੇ ਤੌਰ ਦੇ ਉੱਤੇ ਦੇਖਿਆ ਜਾਵੇ ਤਾਂ ਸਭ ਤੋਂ ਜ਼ਿਆਦਾ ਲਾਭ ਭਾਰਤੀ ਜਨਤਾ ਪਾਰਟੀ ਲੈਣ ਦੀ ਸਥਿਤੀ ਦੇ ਵਿੱਚ ਦਿਖਾਈ ਦੇ ਰਹੀ ਹੈ। ਕਾਰਨ ਇਹ ਹੈ ਵੀ ਜਿਹੜੀ ਹਰਿਆਣੇ ਦੇ ਵਿੱਚ ਚੋਣਾਂ ਹੋਈਆਂ ਉਹਦੇ ਵਿੱਚ ਜਿੱਦਾਂ ਸਿਰਸੇ ਵਾਲੇ ਡੇਰੇ ਵਾਲਿਆਂ ਨੇ ਭਾਰਤੀ ਜਨਤਾ ਪਾਰਟੀ ਦੀ ਓਪਨਲੀ ਮਦਦ ਕੀਤੀ, ਜਿਹੜੀ ਉਸ ਮਦਦ ਨੇ ਹਰਿਆਣੇ ਦੀਆਂ 20 ਸੀਟਾਂ ਜਿਤਾਉਣ 'ਚ ਇੱਕ ਮਹੱਤਵਪੂਰਨ ਭੂਮਿਕਾ ਜਿਹੜੀ ਨਿਭਾਈ ਹੈ ਜੀ। ਤੇ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਜੇ ਤਾਂ ਰਿਸ਼ਤਾ ਬਣਿਆ ਰਹਿੰਦਾ, ਜਿਹਦੀ ਸੰਭਾਵਨਾ ਥੋੜ੍ਹੀ ਹੈ 2017 ਦੀ ਚੋਣਾਂ ਤੱਕ, ਫਿਰ ਵੀ ਬਹੁਤਾ ਲਾਭ ਬੀਜੇਪੀ ਨੂੰ ਮਿਲੇਗਾ, ਕਿਉਂਕਿ ਬੀਜੇਪੀ ਨੇ ਉਹ ਡੇਰਾ ਮੁਖੀ ਨੂੰ ਇੱਕ ਸਰਪ੍ਰਸਤੀ ਦਿੱਤੀ ਹੋਈ ਹੈ। ਕੁਝ ਕੇਸ ਜਿਹੜੇ CBI ਦੇ ਜਾਂ ਹੋਰ ਸਾਰੇ ਮਾਮਲਿਆਂ ਦੇ ਵਿੱਚ ਬੀਜੇਪੀ ਪ੍ਰੋਟੈਕਟ ਕਰ ਰਹੀ ਹੈ ਉਹਨੂੰ, ਤੇ ਉਹਨੂੰ ਪਤਾ ਹੈ ਕਿ ਮੇਰੀ ਪ੍ਰੋਟੈਕਸ਼ਨ ਦੇ ਵਿੱਚ ਇਸ ਵੇਲੇ ਦੇਸ਼ ਹਕੂਮਤ ਇਹਨਾਂ ਦੀ ਹੈ, ਬੀਜੇਪੀ ਵਾਲਿਆਂ ਦੀ, ਤੇ ਇਹਦੇ ਨੇੜੇ ਰਹਿਣਾ ਹੀ ਮੇਰੇ ਫਾਇਦੇ 'ਚ ਹੈ। ਜੇ ਤਾਂ ਅਕਾਲੀ ਦਲ ਤੇ ਬੀਜੇਪੀ ਦੀ ਸਾਂਝ ਬਣੀ ਰਹਿੰਦੀ ਹੈ ਤਾਂ ਵੀ ਬੀਜੇਪੀ ਇਹਦੇ 'ਚ ਲਾਭ ਖੱਟੇਗੀ। ਜੇ ਉਹ ਸਾਂਝ ਟੁੱਟ ਜਾਂਦੀ ਹੈ, ਜਿਹਦੀ ਸੰਭਾਵਨਾ ਬਣ ਰਹੀ ਹੈ, ਕਿਉਂਕਿ ਜਿਸ ਕਿਸਮ ਦੇ ਹਾਲਾਤ ਹੈ ਉਹਨਾਂ ਹਾਲਾਤਾਂ ਦੇ ਚੱਲਦਿਆਂ ਬੀਜੇਪੀ ਇਕੱਲੇ ਤੌਰ ਦੇ ਉੱਤੇ ਗੇਮ ਖੇਡਣ ਦੀ ਕੋਸ਼ਿਸ਼ ਪੰਜਾਬ 'ਚ ਕਰ ਸਕਦੀ ਹੈ। ਬਿਹਾਰ ਦੀਆਂ ਚੋਣਾਂ ਦੇ ਨਤੀਜੇ ਤੋਂ ਬਾਅਦ ਇਸ ਪਾਸੇ ਵੱਲ ਨੂੰ ਗੱਲ ਤੁਰੇਗੀ ਜੀ। ਜੇ ਬਿਹਾਰ ਦੇ ਚੋਣਾਂ ਦੇ ਨਤੀਜੇ ਬੀਜੇਪੀ ਦੇ ਪੱਖ 'ਚ ਨਿਕਲ ਆਉਂਦੇ ਆ ਤਾਂ ਫਿਰ ਤਾਂ ਲਾਜ਼ਮੀ ਤੌਰ ਤੇ ਪੰਜਾਬ ਦੇ ਵਿੱਚ ਇਕੱਲਿਆਂ ਖੇਡਣ ਦੀ ਜਿਹੜੀ ਹੈ 2017 ਦੇ ਵਿੱਚ ਉਹ ਪੂਰੀ ਤਰ੍ਹਾਂ ਆਪਣੀ ਪਲਾਨਿੰਗ ਜਿਹੜੀ ਹੈ ਸਿਰੇ ਚਾੜਨ ਦੀ ਸਥਿਤੀ 'ਚ ਬੀਜੇਪੀ ਜਾ ਸਕਦੀ ਹੈ। ਜੇ ਉਹ ਸਥਿਤੀ ਪੈਦਾ ਹੋ ਜਾਂਦੀ ਹੈ ਤਾਂ ਸਿੱਧੇ ਤੌਰ ਤੇ ਬੀਜੇਪੀ ਇਹਦੇ 'ਚੋਂ ਲਾਭ ਲਏਗੀ ਤੇ ਐਲਾਨੀਆਂ ਡੇਰਾ ਮੁਖੀ ਜਿਹੜਾ ਹੈ ਇਹਦਾ ਐਲਾਨ ਕਰ ਸਕਦਾ ਕਿ ਅਸੀਂ ਬੀਜੇਪੀ ਨੂੰ ਸਪੋਰਟ ਕਰਨੀ ਹੈ ਤੇ ਪੰਜਾਬ ਦੇ ਵਿੱਚ ਇੱਕ ਵੱਖਰਾ ਮਾਹੌਲ ਵੀ ਪੈਦਾ ਹੋ ਸਕਦਾ ਹੈ। ਕਿਉਂਕਿ ਪ੍ਰੋਟੈਕਸ਼ਨ ਦਾ ਮਾਮਲਾ ਹੈ, ਇਸ ਵੇਲੇ ਬੀਜੇਪੀ ਦੀ ਦੇਸ਼ ਹਕੂਮਤ ਹੈ ਤੇ ਬੀਜੇਪੀ ਏਦਾਂ ਦੇ ਡੇਰੇਦਾਰ ਜਿਹੜੇ ਆ, ਏਦਾਂ ਦੇ ਸੰਤ ਮਹਾਤਮਾ ਆਪਣੇ ਸੋਕਾਰ ਜਿਹੜੇ ਆ, ਉਹਨਾਂ ਨੂੰ ਸਾਰਿਆਂ ਨੂੰ ਆਪਣੇ ਕਹਿ ਲਓ ਵੀ ਨਾਲ ਲੈ ਕੇ ਚੱਲਣ ਦੀ ਜਿਹੜੀ ਉਹਦੀ ਪੋਲੀਟਿਕਸ ਉਹਦੇ ਮੁਤਾਬਕ ਉਹ ਚੱਲ ਰਹੀ ਹੈ। ਜਿੰਨੇ ਸਭ ਤੋਂ ਜ਼ਿਆਦਾ ਇਸ ਤਰ੍ਹਾਂ ਦੇ ਕੋਈ ਸਾਖੀ ਮਹਾਰਾਜ ਹੋ ਗਿਆ, ਕੋਈ ਸੰਤ ਹੋ ਗਿਆ, ਕੋਈ ਏਦਾਂ ਦੀ ਜਿਹੜੀ ਕਹਿ ਲਓ ਵੀ ਮਾਤਾ ਹੋ ਗਈ, ਇਹ ਸਾਰੇ ਲੋਕ ਇਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿਹੜੇ ਆ ਆਪਣੇ ਆਪ ਨੂੰ ਕੰਫਰਟੇਬਲ ਫੀਲ ਕਰਦੇ ਆ ਤੇ ਡੇਰਾ ਮੁਖੀ ਵੀ ਉੱਥੇ ਕੰਫਰਟੇਬਲ ਫੀਲ ਕਰ ਰਿਹਾ ਤੇ ਪੰਜਾਬ ਦੇ ਵਿਗੜੇ ਹੋਏ ਹਾਲਾਤ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਇਸ ਤਰ੍ਹਾਂ ਦਾ ਰਾਜਨੀਤਿਕ ਲਾਭ ਲੈਣ ਦੀ ਸਥਿਤੀ ਦੇ ਵਿੱਚ ਦਿਖਾਈ ਦੇ ਰਹੀ ਹੈ ਤੇ ਇਸੇ ਸਥਿਤੀ ਦੇ ਚੱਲਦਿਆਂ ਸ਼ਾਇਦ ਉਹ 2017 'ਚ ਇਕੱਲਿਆਂ ਪੰਜਾਬ ਦੇ ਵਿੱਚ ਚੋਣ ਲੜਨ ਦਾ ਰਿਸਕ ਵੀ ਉਠਾ ਸਕਦੀ ਹੈ ਤੇ ਫਿਰ ਸਿੱਧੇ ਤੌਰ ਤੇ ਬੀਜੇਪੀ ਨੂੰ ਇਹਦਾ ਲਾਭ ਮਿਲਣਾ ਤੈਅ ਦਿਖਾਈ ਦੇ ਰਿਹਾ। ਤੇ ਸਭ ਤੋਂ ਜ਼ਿਆਦਾ ਨੁਕਸਾਨ ਅੱਜ ਦੇ ਹਾਲਾਤ ਦਾ ਜਿਹੜਾ ਆ ਗਲੇ ਦੀ ਹੱਡੀ ਬਣ ਗਿਆ ਅਕਾਲੀ ਦਲ ਵਾਸਤੇ ਸਾਰਾ ਮਸਲਾ, ਉਹ ਸਭ ਤੋਂ ਜ਼ਿਆਦਾ ਨੁਕਸਾਨ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਬਰਦਾਸ਼ਤ ਕਰਨਾ ਪਏਗਾ 2017 ਦੀਆਂ ਚੋਣਾਂ ਦੇ ਵਿੱਚ। ਪਹਿਲੀ ਵਾਰ ਆਪਣੇ ਹੀ ਪੈਦਾ ਕੀਤੇ ਹਾਲਾਤ ਦੇ ਵਿੱਚ ਘਿਰੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਵਾਲੇ ਤੇ ਇਹਦਾ ਨੁਕਸਾਨ 2017 ਚ ਉਹਨੂੰ ਲਾਜ਼ਮੀ ਤੌਰ ਤੇ ਹੋਣਾ ਹੈ ਜੀ। ਤੇ ਕਾਫੀ ਇਹ ਰਿਪੋਰਟਾਂ ਵੀ ਆ ਰਹੀਆਂ ਵੀ ਜਿਹੜੇ ਇਸ ਟਾਈਮ ਮੁੱਖ ਮੰਤਰੀ ਪ੍ਰਕਾਸ਼ ਬਾਦਲ ਉਹਨਾਂ ਦੇ ਹੱਥ ਖੜੇ ਆ ਵੀ ਇਸ ਸਥਿਤੀ ਦੇ ਉੱਤੇ ਉਹ ਕਿਸੇ ਵੀ ਤਰੀਕੇ ਦਾ ਕੋਈ ਕਾਬੂ ਜਿਹੜਾ ਉਹ ਨਹੀਂ ਪਾ ਸਕੇ, ਕਿਉਂਕਿ ਨਹੀਂ ਤਾਂ ਤਾਰਪੀਡੋ ਇਹ ਹਰ ਇੱਕ ਮੁਹਿੰਮ ਨੂੰ ਕਰ ਦਿੰਦੇ ਆ ਜਦੋਂ ਇਹਨਾਂ ਦੇ ਆਪਣੇ ਬੰਦੇ ਵੜ ਜਾਂਦੇ ਆ। ਪਰ ਲੋਕਾਂ ਨੇ ਇਸ ਵਾਰ ਜਿਹੜੇ ਵਿਸ਼ੇਸ਼ ਤੌਰ ਤੇ ਅਕਾਲੀਆਂ ਨੂੰ ਜਿਹੜਾ ਉਹ ਲਾਗੇ ਵੀ ਨਹੀਂ ਲੱਗਣ ਦਿੱਤਾ। ਤੇ ਅਗਲੀ ਗੱਲ ਕਰੀਏ ਜਿਹੜਾ ਕਿਸਾਨੀ ਸੰਘਰਸ਼ ਜਿਹੜਾ ਚੱਲ ਰਿਹਾ ਆ, ਇਹ ਵੀ ਇੱਕ ਬੜਾ ਵੱਡਾ ਇੱਕ ਇਸ਼ੂ ਜਿਹੜਾ ਆ ਉਹ ਪੰਜਾਬ ਦਾ ਆ ਵੀ ਜਿਹੜੀਆਂ ਖਬਰਾਂ ਸੀਗੀਆਂ ਪਿਛਲੇ 40 ਕੁ ਦਿਨਾਂ ਦੇ ਵਿੱਚ 12 ਕਿਸਾਨਾਂ ਨੇ ਜਿਹੜੀਆਂ ਖੁਦਕੁਸ਼ੀਆਂ ਵੀ ਕਰ ਲਈਆਂ। ਇਹ ਲਗਾਤਾਰ ਸੰਖਿਆ ਵੱਧਦੀ ਜਾ ਰਹੀ ਆ। ਜਿਹੜੀ ਚਿੱਟੇ ਜਿਹੜੀ ਆ ਮੱਛਰ ਵਾਲੀ ਜਾਂ ਕੀਟਨਾਸ਼ਕਾਂ ਦੇ ਵਿੱਚ ਘਟਾਲੇ, ਜਿਹੜੇ ਹੋਰ ਵੀ ਘਟਾਲੇ ਜਿਹੜੇ ਕਿਸਾਨਾਂ ਨੂੰ ਲੈ ਕੇ ਚੱਲ ਰਹੇ ਆ, ਸੋ ਉਸ ਦੇ ਉੱਤੇ ਕੀ ਤਾਜ਼ਾ ਸਥਿਤੀ ਆ? ਸੋ ਗੱਲ ਆ ਪੰਜਾਬ ਦਾ ਜਿਹੜੀ ਬੇਸਿਕ ਇਸ਼ੂ ਤੇ ਇਹੀ ਹੈ, ਪੰਜਾਬ ਦੀ ਕਿਸਾਨੀ ਪੰਜਾਬ ਦਾ ਬੇਸਿਕ ਇਸ਼ੂ ਆ। ਪੰਜਾਬ ਦੇ ਮਜ਼ਦੂਰ ਵਰਗ ਦੀ ਹਾਲਤ ਕੀ ਹੈ, ਉਹਦੀ ਰੋਜ਼ੀ ਰੋਟੀ ਦਾ ਮਸਲਾ ਆ, ਜਾਂ ਪੰਜਾਬ ਦੇ ਨੌਜਵਾਨ ਬੇਰੁਜ਼ਗਾਰ ਘੁੰਮ ਰਹੇ ਨੇ, ਪੰਜਾਬ ਦੇ ਐਜੂਕੇਸ਼ਨ
ਦਾ ਜਿਹੜਾ ਸਾਡਾ ਸੈਕਟਰ ਹੈ ਉਹਦੇ 'ਚ ਕਿੰਨੀ ਜ਼ਿਆਦਾ ਲੁੱਟ ਮੱਚੀ ਹੋਈ ਹੈ, ਜਾਂ ਹੈਲਥ ਸੈਕਟਰ ਦੇ ਵਿੱਚ ਕਿੰਨੀ ਮਾੜੀ ਹਾਲਤ ਹੈ। ਪੰਜਾਬ ਜਿਹੜਾ ਆ ਉਹ ਕਹਿੰਦਾ ਵੀ ਪੰਜਾਬ ਨਾਲ ਜੁੜੀਆਂ ਜਿਹੜੀਆਂ ਮੰਗਾਂ ਪੰਜਾਬ ਦੀਆਂ ਬਹੁਤ ਜ਼ਿਆਦਾ ਜ਼ਰੂਰੀ ਹੈ, ਜਿਹੜੀਆਂ ਸਿੱਧੇ ਤੌਰ ਤੇ ਕੇਂਦਰ ਸਰਕਾਰ ਦੇ ਨਾਲ ਤਾਲਮੇਲ ਦੇ ਨਾਲ ਹੱਲ ਹੋ ਸਕਦੀ ਹੈ। ਇਹ ਬੇਸਿਕ ਇਸ਼ੂ ਨੇ ਪੰਜਾਬ ਦੇ ਜੀ। ਤੇ ਹੈਰਾਨੀ ਇਹ ਹੁੰਦੀ ਹੈ, ਹੈਰਾਨੀ ਨਾਲੋਂ ਵੀ ਜ਼ਿਆਦਾ ਪਰੇਸ਼ਾਨੀ, ਇਹ ਜਿਹੜੇ ਬੇਸਿਕ ਇਸ਼ੂਜ਼ ਹੈ ਉਹਨਾਂ ਨੂੰ ਅਕਸਰ ਜਿਹੜਾ ਸਾਈਡ ਲਾਈਨ ਤੇ ਕਰ ਦਿੱਤਾ ਜਾਂਦਾ ਤੇ ਨੌਨ ਇਸ਼ੂ ਜਿਹੜੇ ਆ ਅੱਗੇ ਲਿਆਂਦੇ ਜਾਂਦੇ ਆ। ਸਿਆਣੇ ਲੋਕ ਇਹ ਕਹਿੰਦੇ ਆ ਕਿ ਜਿਹੜੀ ਰਾਜ ਸੱਤਾ ਹੁੰਦੀ ਹੈ, ਜਿਹੜੀ ਸੱਤਾ 'ਚ ਬੈਠੇ ਲੋਕ ਹੁੰਦੇ ਆ, ਉਹ ਕਈ ਵਾਰ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਦਿੰਦੇ ਆ ਕਿ ਉਹਨਾਂ ਦੇ ਜਾਨ ਦਾ ਖੌਅ ਬਣੇ ਹੋਏ ਜਿਹੜੇ ਲੋਕਾਂ ਦੇ ਰੋਟੀ ਰੁਜ਼ਗਾਰ ਦੇ ਮੁੱਦੇ ਹੈ, ਜਦੋਂ ਉਹਨਾਂ ਦੀ ਜਾਨ ਦਾ ਖੌਅ ਬਣ ਜਾਂਦੇ ਆ ਤੇ ਫਿਰ ਉਹ ਕੁਝ ਚਿੰਗਾਰੀ ਜਿਹੜੀ ਹੈ, ਕੁਝ ਜਜ਼ਬਾਤ ਜਿਹੜੇ ਲੋਕਾਂ ਦੇ ਆ ਉਹਨਾਂ ਨੂੰ ਭੜਕਾਉਣ ਵਾਸਤੇ ਸੁੱਟਦੇ ਆ ਤੇ ਫਿਰ ਲੋਕ ਜਿਹੜੇ ਆ ਆਪਣੇ ਬੇਸਿਕ ਇਸ਼ੂਜ਼ ਜਿਹੜੇ ਆ ਉਹ ਛੱਡ ਕੇ ਨੌਨ ਇਸ਼ੂ ਨੂੰ ਇਸ਼ੂ ਬਣਾ ਲੈਂਦੇ ਆ। ਇਹ ਦੁਨੀਆ ਭਰ ਦੇ ਵਿੱਚ ਹੁੰਦਾ, ਜਿੱਦਾਂ ਦੇਸ਼ ਭਰ ਦੇ ਵਿੱਚ ਹੁਣ ਹੋਇਆ। ਦੇਸ਼ ਭਰ ਦੇ ਬਿਹਾਰ ਦੀਆਂ ਚੋਣਾਂ ਚੱਲ ਰਹੀਆਂ ਸੀ, ਚੱਲ ਵੀ ਰਹੀਆਂ ਇਸ ਵੇਲੇ। ਬਿਹਾਰ ਦੀਆਂ ਚੋਣਾਂ ਦੇ ਵਿੱਚ ਅਲਟੀਮੇਟਲੀ ਜਿਹੜੇ ਲੋਕਾਂ ਦੇ ਰੁਜ਼ਗਾਰ ਦੇ ਮੁੱਦੇ ਆ, ਉੱਥੇ ਬਿਹਾਰ ਦੀ ਡਿਵੈਲਪਮੈਂਟ ਦਾ ਇਸ਼ੂ ਜਿਹੜਾ ਉਹ ਸਾਈਡ ਲਾਈਨ ਤੇ ਕਰ ਦਿੱਤੇ ਗਏ ਤੇ ਬੀਫ ਪੋਲਿਟਿਕਸ ਸ਼ੁਰੂ ਹੋ ਗਈ। ਬੀਫ ਪੋਲਿਟਿਕਸ ਉੱਥੇ ਇੰਪੋਰਟੈਂਟ ਬੀਫ ਹੋ ਗਿਆ ਜੀ। ਬਿਹਾਰ ਦੀਆਂ ਚੋਣਾਂ 'ਚ ਬੀਫ ਪੋਲਿਟਿਕਸ ਦੇ ਉੱਤੇ ਚੋਣ ਸਾਰੀ ਲੜੀ ਜਾ ਰਹੀ ਹੈ। ਤੁਹਾਡੇ ਹੁਣੇ ਕੈਨੇਡਾ ਚੋਣ ਹੋ ਕੇ ਹਟੀ ਹੈ ਜੀ। ਮੈਂ ਦੁਨੀਆ ਦੇ ਨਾਲ ਹਰ ਗੱਲ ਨੂੰ ਜੋੜਨੀ ਚਾਹੁੰਦਾ ਹੁੰਦਾ ਵੀ ਦੁਨੀਆ 'ਚ ਕੀ ਵਾਪਰ ਰਿਹਾ। ਪੰਜਾਬ 'ਚ ਕੋਈ ਅੱਲੋਕਾਰ ਨਹੀਂ ਵਾਪਰਿਆ, ਪੰਜਾਬ 'ਚ ਵੀ ਏਦਾਂ ਹੀ ਸਾਰੀਆਂ ਚੀਜ਼ਾਂ ਜਿਹੜੀਆਂ ਵਾਪਰ ਜਿੱਦਾਂ ਸੰਸਾਰ 'ਚ ਵਾਪਰ ਰਹੀਆਂ। ਹੁਣ ਕੈਨੇਡਾ ਦੀ ਇਲੈਕਸ਼ਨ ਹੋ ਕੇ ਹਟੀ ਹੈ, ਜਿਸ ਤੇ ਜਸਟਿਨ ਟਰੂਡੋ ਦੀ ਪਾਰਟੀ, ਲਿਬਰਲ ਪਾਰਟੀ 10 ਸਾਲਾਂ ਬਾਅਦ ਮੁੜ ਕੇ ਸੱਤਾ 'ਚ ਆਈ ਹੈ। ਉੱਥੇ ਜਿਹੜੇ ਬੇਸਿਕ ਇਸ਼ੂ ਸੀ ਕੈਨੇਡਾ ਦੇ, ਉਹ ਬਹੁਤ ਵਧੀਆ ਤਰੀਕੇ ਨਾਲ ਡੀਲ ਕੀਤੇ ਜਾ ਰਹੇ ਸੀ ਵੱਖ-ਵੱਖ ਸਿਆਸੀ ਧਿਰਾਂ ਵੱਲੋਂ। ਅਚਾਨਕ ਕੀ ਹੋਇਆ? ਅਚਾਨਕ ਹੋਇਆ ਨਹੀਂ, ਕੀਤਾ ਗਿਆ। ਅਚਾਨਕ ਉੱਥੇ ਨਕਾਬ ਦਾ ਇਸ਼ੂ ਇੰਪੋਰਟੈਂਟ ਬਣਾ ਦਿੱਤਾ ਗਿਆ ਵੀ ਜਿਹੜੀ ਸਹੁੰ ਚੁੱਕਦੇ ਜਿਹੜੇ ਲੋਕ ਸੰਵਿਧਾਨ ਦੀ ਸਹੁੰ ਚੁੱਕਦੇ ਆ, ਜਦੋਂ ਕੋਈ ਚੁਣਿਆ ਜਾਂਦਾ ਨੁਮਾਇੰਦਾ, ਤਾਂ ਫਿਰ ਉਹ ਨਕਾਬ ਪਾ ਕੇ ਜਿਹੜੀ ਹੈ ਉਹ ਸਹੁੰ ਨਾ ਚੁੱਕੇ, ਨਕਾਬ ਚੁੱਕ ਕੇ ਸਹੁੰ ਚੁੱਕੇ। ਇਹ ਇਸ਼ੂ ਬਣ ਗਿਆ, ਨਕਾਬ ਚਾਹੀਦਾ ਉੱਥੇ ਜਾਂ ਨਕਾਬ ਨਹੀਂ ਚਾਹੀਦਾ। ਤਿੰਨੇ ਵੱਡੀਆਂ ਪਾਰਟੀਆਂ ਇਸ ਇਸ਼ੂ ਦੇ ਉੱਤੇ ਉਲਝ ਗਈਆਂ ਤੇ ਅਲਟੀਮੇਟਲੀ ਜਿਹੜੇ ਲੋਕਾਂ ਦੇ ਮੁੱਦੇ ਸੀ ਪਿੱਛੇ ਰਹਿ ਗਏ ਤੇ ਨਕਾਬ ਦਾ ਇਸ਼ੂ ਜਿਹੜਾ ਨੌਨ ਇਸ਼ੂ ਹੋਣਾ ਚਾਹੀਦਾ ਸੀ ਉਹ ਇਸ਼ੂ ਬਣ ਗਿਆ। ਸਾਡੇ ਵੀ ਇੱਥੇ ਜਿਹੜਾ ਬਿਲਕੁਲ ਧਰਮ ਦਾ ਮਸਲਾ ਆ, ਜਿਹੜਾ ਸਾਡੇ ਜਜ਼ਬਾਤ ਨਾਲ ਜੁੜਿਆ, ਅਕੀਦੇ ਨਾਲ, ਸਾਡੀ ਆਸਥਾ ਨਾਲ ਜੁੜਿਆ ਹੈ, ਜਿਹਦੇ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਉਹਦੇ ਤੇ ਸਿਆਸਤ ਸ਼ੁਰੂ ਕਰ ਦਿੱਤੀ ਗਈ। ਉਹ ਜਿਹੜਾ ਸਾਡਾ ਬਿਲਕੁਲ ਨਿੱਜੀ ਮਾਮਲਾ ਆ ਉਹਨੂੰ ਸਮੂਹਕ ਬਣਾ ਦਿੱਤਾ ਗਿਆ ਤੇ ਕਿਸਾਨਾਂ ਦੇ ਇਸ਼ੂ, ਬਾਕੀ ਇਸ਼ੂ ਜਿਹੜੇ ਉਸ ਪਰਦੇ ਦੇ ਪਿੱਛੇ ਭੇਜ ਦਿੱਤੇ ਗਏ ਜੀ। ਹੁਣ ਇਹ ਹੋਇਆ ਕਿਸਾਨੀ ਦੇ ਨਾਲ। ਕਿਸਾਨ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਪੰਜਾਬ ਦਾ ਕਿਸਾਨ। ਉਹ ਲੜਾਈ ਉਹਦੀ ਰੁਕਣੀ ਨਹੀਂ ਹੈ। ਉਹ ਲੜਾਈ ਥੋੜੀ ਦੇਰ ਵਾਸਤੇ ਰੁਕੀ ਹੈ ਜਿੱਦਾਂ ਦੇ ਹਾਲਾਤ ਪੰਜਾਬ ਦੇ ਬਣਾ ਦਿੱਤੇ ਗਏ ਆ, ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਨੇ ਪੰਜਾਬ 'ਚ ਕਿਸਾਨ ਆਪਣੀ ਲੜਾਈ ਫੇਰ ਤੋਂ ਉਸ ਕੇਸ ਤੇ ਜਾ ਕੇ ਸ਼ੁਰੂ ਕਰਨ ਜਿੱਥੋਂ ਉਹਨਾਂ ਨੇ ਛੱਡੀ ਸੀ, ਤਾਂ ਫਿਰ ਬਹੁਤ ਹਾਲਾਤ ਜਿਹੜੇ ਆ ਉਹ ਅਜੀਬ ਕਿਸਮ ਦੇ ਵੀ ਬਣਨਗੇ ਤੇ ਟਕਰਾਅ ਵਾਲੇ ਵੀ ਬਣਨਗੇ। ਸਰਕਾਰ ਨਾਲ ਟਕਰਾਅ ਵੱਖਰਾ, ਜਿਹੜਾ ਜਜ਼ਬਾਤੀ ਹੋ ਕੇ ਜਿਹੜੇ ਲੋਕ ਸੜਕਾਂ ਤੇ ਉਹਨਾਂ ਨਾਲ ਟਕਰਾਅ ਵੀ ਸਿੱਧੇ ਤੌਰ ਤੇ ਹੋ ਸਕਦਾ। ਸੋ ਇਸ ਕਰਕੇ ਉਹਨਾਂ ਦਾ ਪ੍ਰੋਗਰਾਮ ਫਿਲਹਾਲ ਪੋਸਟਪੋਨ ਹੈ। ਠੀਕ ਹੈ, ਉਹਨਾਂ ਨੇ ਮੰਤਰੀਆਂ, ਵਿਧਾਇਕਾਂ ਤੇ ਐਮਪੀਜ਼ ਦੇ ਘਰ ਘੇਰਨ ਦਾ ਐਲਾਨ ਕੀਤਾ ਹੋਇਆ, ਪਰ ਸ਼ਾਇਦ ਉਹਦੇ ਤੇ ਉਹ ਹਾਲੇ ਰੀਥਿੰਕ ਕਰਨਗੇ, ਕੋਈ ਹੋਰ ਮੀਟਿੰਗ ਕਰਕੇ ਕੁਝ ਸਮਾਂ ਪਾ ਕੇ ਆਪਣੀ ਲੜਾਈ ਨੂੰ ਫੇਰ ਤੋਂ ਤੋੜਨਗੇ। ਪਰ ਲੜਾਈ ਬੇਸ਼ੱਕ ਉਹੀ ਹੈ, ਲੜਾਈ ਹੋਂਦ ਦੀ ਲੜਾਈ ਜਿਹੜੀ ਹੈ ਪੰਜਾਬ ਦੀ। ਕਿਸਾਨੀ ਜਿਹੜੀ ਹੈ ਇਸ ਵੇਲੇ ਸਾਡੀ ਆਰਥਿਕਤਾ ਦੀ ਰੀੜ੍ਹ ਹੈ ਤੇ ਰੀੜ੍ਹ ਟੁੱਟਣ ਦੇ ਕਿਨਾਰੇ ਹੈ। ਇਸ ਕਰਕੇ ਉਹ ਲੋਕ ਫੇਰ ਤੋਂ ਆਪਣੀ ਲੜਾਈ ਦਾ ਲੈਵਲ ਤੈਅ ਕਰਨਗੇ, ਪੱਧਰ ਤੈਅ ਕਰਨਗੇ ਕਿ ਉਹਨੇ ਆਪਣੀ ਜਿਹੜੀ ਹੋਂਦ ਦੀ ਲੜਾਈ ਉਹਨੂੰ ਕਿਸ ਤਰੀਕੇ ਦੇ ਨਾਲ ਲੜਨਾ। ਬਹੁਤ ਲੋਕ ਸਿੱਖਦੇ ਵੀ ਏਦਾਂ ਦੀਆਂ ਚੀਜ਼ਾਂ ਤੋਂ, ਜੋ ਕੁਝ ਵੀ ਪੰਜਾਬ 'ਚ ਹੋਇਆ ਜਾਂ 7 ਦਿਨ ਉਹਨਾਂ ਨੇ ਰੇਲਵੇ ਟਰੈਕ ਸਭ ਦੀ ਜਾਮ ਰੱਖੇ ਹੈ, ਉਹਦੇ 'ਚ ਕੁਝ ਲੈਸਨ ਵੀ ਮਿਲਦੇ ਆ। ਲੜਾਈ ਦੇ ਤਰੀਕੇ ਬਦਲਣੇ ਪੈਂਦੇ ਆ ਤੇ ਉਹ ਲੜਾਈ ਕਿਸਾਨੀ ਦੀ ਜਿਹੜੀ ਹੈ ਲੜੀ ਜਾਏਗੀ। ਪਰ ਹਾਲ ਫਿਲਹਾਲ ਪੰਜਾਬ ਦੇ ਹਾਲਾਤ ਕਾਫੀ ਚਿੰਤਾਜਨਕ ਹੈ, ਨਾਜ਼ੁਕ ਹੈ। ਉਹਦੇ 'ਚ ਕਿਸਾਨ ਆਪਣੀ ਲੜਾਈ ਨੂੰ ਫੇਰ ਤੋਂ ਇਹਨਾਂ ਹਾਲਾਤਾਂ ਦੇ ਚੱਲਦਿਆਂ ਸ਼ਾਇਦ ਉਹਦਾ ਜਾਰੀ ਨਹੀਂ ਰੱਖ ਸਕਦੇ। ਪਰ ਸੱਤਾ ਦੀ ਸਿਆਸਤ ਇਸ ਗੱਲ 'ਚ ਸਫਲ ਜ਼ਰੂਰ ਹੋ ਗਈ ਹੈ ਕਿ ਜਿਹੜੀ ਉਹਨਾਂ ਦੀ ਜਾਨ ਦਾ ਖੌਅ ਬਣੀ ਹੋਈ ਸੀ ਲੜਾਈ, ਹਾਲ ਫਿਲਹਾਲ ਉਹਨਾਂ ਤੋਂ ਟਲ ਗਈ ਹੈ। ਪਰ
ਨਵੀਂ ਲੜਾਈ ਉਹਨਾਂ ਦੇ ਗੱਲ ਪੈ ਗਈ ਹੈ। ਉਹ ਲੜਾਈ ਹੋਰ ਜ਼ਿਆਦਾ ਖਤਰਨਾਕ ਹੈ ਸਰਕਾਰ, ਕਿਉਂਕਿ ਉਹ ਸਿੱਧੇ ਤੌਰ ਤੇ ਮਨੁੱਖੀ ਜਜ਼ਬਾਤਾਂ ਦੇ ਨਾਲ, ਧਰਮ ਦੇ ਨਾਲ, ਅਕੀਦੇ ਦੇ ਨਾਲ, ਆਸਥਾ ਨਾਲ ਜੁੜੀ ਹੋਈ ਲੜਾਈ। ਜੀ ਜੀ। ਅਤੇ ਅਗਲੀ ਜੇ ਗੱਲ ਕਰੀਏ ਆਪਾਂ ਸੁਸ਼ੀਲ ਜੀ, ਵੀ ਜਿਹੜੀ ਕਾਂਗਰਸ ਦੀ ਪ੍ਰਧਾਨਗੀ ਦਾ ਜਿਹੜਾ ਮਸਲਾ ਆ, ਇਹ ਸੁਲਝਿਆ ਮੈਨੂੰ ਲੱਗਦਾ ਸੁਲਝਦਾ ਨਹੀਂ, ਜਿੱਦੇ ਮਰਜ਼ੀ ਸਿਰ ਜੋੜ ਕੇ ਬੈਠ ਜਾਣ। ਇਹ ਕੈਪਟਨ ਅਮਰਿੰਦਰ ਹੁਣੀ ਵਾਪਸ ਆ ਗਏ ਆਪਣੇ ਵਿਦੇਸ਼ ਦੌਰੇ ਤੋਂ। ਉੱਤੋਂ ਜਿਹੜੇ ਆ ਹੁਣ ਰਾਹੁਲ ਗਾਂਧੀ ਹੁਣਾਂ ਨੇ ਆਪਣੇ 2 ਦੂਤ ਭੇਜੇ ਆ ਰਵਨੀਤ ਬਿੱਟੂ ਨੂੰ ਮਿਲਣ ਲਈ। ਲਾਲ ਸਿੰਘ ਹੁਣਾਂ ਦਾ ਜਿਹੜੇ ਸੀਨੀਅਰ ਕਾਂਗਰਸੀ ਲੀਡਰ ਵੀ ਨੇ, ਉਹਨਾਂ ਦਾ ਕਹਿਣਾ ਵੀ ਜੇ ਬਿੱਟੂ ਵੀ ਬਣ ਜਾਏ ਪ੍ਰਧਾਨ ਤਾਂ ਉਹਨਾਂ ਨੂੰ ਕੋਈ ਹਰਜ ਨਹੀਂ। ਮੈਨੂੰ ਲੱਗਦਾ ਕੈਪਟਨ ਹੁਣਾਂ ਨੇ ਕਈ ਵਾਰੀ ਰਾਹੁਲ ਗਾਂਧੀ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਤੁਹਾਨੂੰ ਅਜੇ ਪੰਜਾਬ ਦੀ ਸ਼ਾਇਦ ਕਾਂਗਰਸ ਦੀ ਸਿਆਸਤ ਦਾ ਪਤਾ ਨਹੀਂ, ਪਰ ਉਹ ਸ਼ਾਇਦ ਸਮਝ ਨਹੀਂ ਰਹੇ ਜਾਂ ਉਹ ਪੂਰੀ ਪਾਵਰ ਨਹੀਂ ਦੇਣਾ ਚਾਹੁੰਦੇ ਕੈਪਟਨ ਹੁਣਾਂ ਨੂੰ। ਇਹਨਾਂ ਦੀ ਇਹ ਦੇਰੀ ਕੁਝ ਜ਼ਿਆਦਾ ਦੇਰੀ ਨਾ ਬਣ ਜੂਗੀ ਵੀ ਪ੍ਰਧਾਨ ਕਿਹਨੂੰ ਬਣਾਉਣਾ, ਕਿਹਨੂੰ ਵਾਗਦੌੜ ਬਣਾਉਣੀ ਹੈ? ਹਾਂ, ਜਿਹੜੀ ਤੁਸੀਂ ਦੂਜੀ ਗੱਲ ਕਹੀ ਹੈ ਨਾ ਵੀ ਜਾਂ ਤਾਂ ਸਮਝ ਨਹੀਂ ਰਹੇ ਇੱਕ ਗੱਲ, ਦੂਜੀ ਗੱਲ ਤੁਸੀਂ ਕਹੀ ਹੈ ਜਾਂ ਉਹ ਪਾਵਰ ਨਹੀਂ ਦੇਣਾ ਚਾਹੁੰਦੇ। ਜਿਹੜੀ ਉਹ ਪਾਵਰ ਨਹੀਂ ਦੇਣਾ ਚਾਹੁੰਦੇ, ਇਹ ਆਪਣੇ ਆਪ 'ਚ ਇੰਪੋਰਟੈਂਟ ਹੈ। ਗੱਲ ਇਹ ਆ ਕਿ ਰਾਹੁਲ ਗਾਂਧੀ ਸਾਰੀਆਂ ਚੀਜ਼ਾਂ ਲਗਭਗ ਮੰਨ ਗਏ ਆ ਤੇ ਕੈਪਟਨ ਅਮਰਿੰਦਰ ਨੂੰ ਵੀ ਮੁੱਖ ਜ਼ਿੰਮੇਵਾਰੀ ਦੇਣ ਦੀ ਤਿਆਰੀ ਉਹਨਾਂ ਨੇ ਕਰ ਰਹੀ ਹੈ, ਇਸ ਲੈਵਲ ਤੇ ਆ ਗਏ। ਪਰ ਸਾਰਾ ਕੁਝ ਉਹ ਕੈਪਟਨ ਅਮਰਿੰਦਰ ਦੇ ਹੱਥਾਂ 'ਚ ਨਹੀਂ ਸੌਂਪਣਾ ਚਾਹੁੰਦੇ। ਜਿੱਦਾਂ ਵੱਖ-ਵੱਖ ਸੂਬਿਆਂ ਦੇ ਵਿੱਚ ਜਿੱਦਾਂ ਕੀਤਾ ਰਾਹੁਲ ਗਾਂਧੀ ਨੇ, ਵੀ ਉਹਨਾਂ ਨੇ ਜਿਹੜੇ ਆਪਣੇ ਵਿਸ਼ਵਾਸ ਪਾਤਰ ਹੈ ਉਹਨਾਂ ਨੂੰ ਕਿਸੇ ਨਾ ਕਿਸੇ ਲੈਵਲ ਤੇ ਵੱਖ-ਵੱਖ ਸੂਬਿਆਂ ਦੇ ਵਿੱਚ ਇੱਕ ਤਾਕਤ ਉਹਨਾਂ ਨੇ ਦਿੱਤੀ ਹੋਈ ਹੈ। ਰਾਹੁਲ ਗਾਂਧੀ ਨੇ ਪੰਜਾਬ ਦੇ MLA ਤੋਂ ਲੈ ਕੇ ਜਿਹੜੇ ਕਾਂਗਰਸੀ MLA ਹੈ ਜਾਂ ਜ਼ਿਲ੍ਹਾ ਪ੍ਰਧਾਨ ਤੋਂ ਲੈ ਕੇ ਥੱਲੇ ਨਗਰ ਨਿਗਮਾਂ ਦੇ ਪ੍ਰਧਾਨਾਂ ਤੱਕ ਵੀ ਹੁਣ ਜਿਹੜੀ ਹੈ ਡਾਇਲੋਗ ਕਾਇਮ ਕੀਤਾ ਹੈ ਜੀ। ਤੇ ਸੰਭਾਵਨਾ ਇਹ ਬਣ ਰਹੀ ਸੀ ਕਿ ਕੈਪਟਨ ਅਮਰਿੰਦਰ ਨੂੰ ਜਿਹੜਾ ਆ ਫਿਰ ਤੋਂ ਇਹ ਗੱਲ ਆ ਰਹੀ ਸੀ ਸ਼ਾਇਦ ਪ੍ਰੈਜ਼ੀਡੈਂਟ ਬਣਾਇਆ ਜਾ ਸਕਦਾ ਕਾਂਗਰਸ ਦਾ। ਅਚਾਨਕ ਰਾਹੁਲ ਗਾਂਧੀ ਨੇ ਆਪਣੇ 2 ਦੂਤ ਹਰੀਸ਼ ਚੌਧਰੀ ਤੇ ਦੀਪਿੰਦਰ ਹੁੱਡਾ ਜਿਹੜੇ ਭੇਜੇ, ਨਾਲ ਲਾਲ ਸਿੰਘ ਹੋਰੀ ਗਏ ਜੇਲ੍ਹ 'ਚ ਜਾ ਕੇ, ਬਠਿੰਡਾ ਜੇਲ੍ਹ 'ਚ ਮਿਲੇ ਪਰਸੋਂ ਰਵਨੀਤ ਬਿੱਟੂ ਨੂੰ। ਉਹਦੇ ਤੋਂ ਬਾਅਦ ਇਹ ਗੱਲਾਂ ਸਾਹਮਣੇ ਆਈਆਂ ਕਿਉਂਕਿ ਲਾਲ ਸਿੰਘ ਹੋਰਾਂ ਨੇ ਬਿਆਨ ਵੀ ਦੇ ਦਿੱਤਾ ਕਿ ਜੇ ਰਵਨੀਤ ਬਿੱਟੂ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਬਣ ਜਾਣ ਤੇ ਕੀ ਮਾੜੀ ਗੱਲ ਹੈ। ਉਸ ਤੋਂ ਬਾਅਦ ਇਹ ਗੱਲ ਉੱਭਰੀ ਵੀ ਰਾਹੁਲ ਗਾਂਧੀ ਸ਼ਾਇਦ ਕੈਪਟਨ ਅਮਰਿੰਦਰ ਨੂੰ ਪਾਸੇ ਤਾਂ ਨਹੀਂ ਕਰ ਸਕਦੇ ਕਿਉਂਕਿ ਉਹਨੂੰ ਪਤਾ ਹੈ ਕੈਪਟਨ ਅਮਰਿੰਦਰ ਕੋਲ ਇੱਕ ਵੱਡੀ ਤਾਕਤ ਹੈ। ਉਹ ਵੀ 20 MLA ਲੈ ਕੇ ਦਰਬਾਰ ਸਾਹਿਬ ਕੱਲ੍ਹ ਮੱਥਾ ਟੇਕਣ ਗਏ ਸੀ ਤੇ ਅਰਦਾਸ ਕੀਤੀ ਸੀ ਕੈਪਟਨ ਸਾਹਿਬ ਨੇ, ਤੇ ਉੱਥੇ ਜਾ ਕੇ ਵੀ ਕੁਝ ਉਹਨਾਂ ਨੇ ਗੱਲਾਂ ਕੀਤੀਆਂ ਪੰਜਾਬ ਦੀ ਪੋਲੀਟਿਕਸ ਬਾਰੇ। ਇਸ ਕਰਕੇ ਉਹ ਆਪਣੀ ਤਾਕਤ ਜਿਹੜੀ ਆ ਆਪਣੇ ਤਰੀਕੇ ਨਾਲ ਪ੍ਰਦਰਸ਼ਿਤ ਕਰ ਰਹੇ ਨੇ ਕੈਪਟਨ ਅਮਰਿੰਦਰ। ਉਹਨਾਂ ਨੂੰ ਸਿੱਧੇ ਤੌਰ ਦੇ ਉੱਤੇ ਰਾਹੁਲ ਗਾਂਧੀ ਬਿਲਕੁਲ ਸਾਈਡਲਾਈਨ ਨਹੀਂ ਕਰ ਸਕਦੇ, ਉਹਨਾਂ ਦੀ ਤਾਕਤ ਨੂੰ ਦੇਖਦੇ ਆ। ਜੇ ਇਕੱਲੇ ਕੈਪਟਨ ਅਮਰਿੰਦਰ ਹੁੰਦੇ ਜਗਮੀਤ ਬਰਾੜ ਵਾਂਗ ਤਾਂ ਸ਼ਾਇਦ ਕਦੋਂ ਦੇ ਕਾਂਗਰਸ ਪਾਰਟੀ ਤੋਂ ਕੱਢ ਦਿੱਤੇ ਗਏ ਹੁੰਦੇ, ਪਰ ਉਹਨਾਂ ਕੋਲ ਤਾਕਤ ਹੈ। ਇੱਕ ਪੰਜਾਬ ਦੀ ਕਾਂਗਰਸ ਦਾ 70-75-80% ਜਿਹੜਾ ਤਬਕਾ ਕਾਂਗਰਸ ਪਾਰਟੀ ਦੇ ਅੰਦਰ ਜਿਹੜੇ ਲੋਕ ਬੈਠੇ ਆ ਉਹ ਕੈਪਟਨ ਅਮਰਿੰਦਰ ਦੇ ਹਮਾਇਤੀ ਹੈ। ਇਸ ਗੱਲ ਨੂੰ ਭਾਂਪ ਲਿਆ ਰਾਹੁਲ ਗਾਂਧੀ ਨੇ, ਪਰ ਮੁਕੰਮਲ ਜ਼ਿੰਮੇਵਾਰੀ ਉਹ ਕੈਪਟਨ ਦੇ ਹੱਥਾਂ 'ਚ ਨਹੀਂ ਦੇਣਾ ਚਾਹੁੰਦੇ। ਉਹ ਕੁਝ ਆਪਣੇ ਹੱਥਾਂ 'ਚ ਰੱਖਣਾ ਚਾਹੁੰਦੇ ਆ ਰਾਹੁਲ ਗਾਂਧੀ। ਉਹ ਕੀ ਰੱਖਣਾ ਚਾਹੁੰਦੇ ਆ, ਉਹ ਰਵਨੀਤ ਬਿੱਟੂ ਦੇ ਬਹਾਨੇ ਦੇ ਨਾਲ ਜਾਂ ਉਹਨਾਂ ਨੂੰ ਅੱਗੇ ਲਿਆ ਕੇ ਕੁਝ ਨਾ ਕੁਝ ਡਾਇਲੋਗ ਜਿਹੜਾ ਆਪਣਾ ਪੰਜਾਬ ਦੀ ਕਾਂਗਰਸ ਨਾਲ ਰੱਖਣਾ ਚਾਹੁੰਦੇ। ਜੇ ਹੁਣ ਸਾਰਾ ਕੁਝ ਕੈਪਟਨ ਦੇ ਹੱਥ ਦਿੱਤਾ ਉਹਨਾਂ ਨੇ ਤੇ ਰਾਹੁਲ ਗਾਂਧੀ ਨਾਲ ਉਹਨਾਂ ਦਾ ਡਾਇਲੋਗ ਹੀ ਹੋਣਾ, ਕਿਉਂਕਿ ਰਾਹੁਲ ਗਾਂਧੀ ਦੇ ਨਾਲ ਉਹਨਾਂ ਦੀ ਜਿਹੜੀ ਉਸ ਰੂਪ ਦੇ ਵਿੱਚ ਬਣਦੀ ਨਹੀਂ ਹੈ। ਰਾਹੁਲ ਗਾਂਧੀ ਇੱਕ ਕੜੀ ਬਚਾ ਕੇ ਰੱਖਣਾ ਚਾਹੁੰਦੇ ਪੰਜਾਬ ਦੇ ਵਿੱਚ, ਉਹ ਕੜੀ ਰਵਨੀਤ ਬਿੱਟੂ ਆ। ਹੁਣ ਕਰਨਾ ਕੀ ਉਹਨਾਂ ਨੇ, ਕੀ ਉਹ ਪੰਜਾਬ ਕਾਂਗਰਸ ਦੇ ਪ੍ਰੈਜ਼ੀਡੈਂਟ ਬਣਾਉਣਗੇ ਰਵਨੀਤ ਬਿੱਟੂ ਨੂੰ ਤੇ ਕੈਪਟਨ ਅਮਰਿੰਦਰ ਨੂੰ ਕੰਪੇਨ ਕਮੇਟੀ ਦਾ ਚੇਅਰਮੈਨ ਬਣਾਉਣਗੇ, ਇਹ ਨਹੀਂ ਪਤਾ। ਇਹ ਵੀ ਪੋਸੀਬਿਲਿਟੀ ਹੈ ਕਿ ਕੈਪਟਨ ਅਮਰਿੰਦਰ ਨੂੰ ਪੰਜਾਬ ਕਾਂਗਰਸ ਦਾ ਪ੍ਰੈਜ਼ੀਡੈਂਟ ਬਣਾ ਦਿੱਤਾ ਜਾਏ ਤੇ ਰਵਨੀਤ ਬਿੱਟੂ ਨੂੰ ਚੇਅਰਮੈਨ ਬਣਾ ਦਿੱਤਾ ਜਾਏ ਕੰਪੇਨ ਕਮੇਟੀ ਦਾ। ਇਹ ਵੀ ਪੋਸੀਬਿਲਿਟੀ ਹੈ ਕਿ ਰਵਨੀਤ ਬਿੱਟੂ ਨੂੰ ਪੰਜਾਬ ਕਾਂਗਰਸ ਦਾ ਪ੍ਰੈਜ਼ੀਡੈਂਟ ਬਣਾਇਆ ਜਾਏ ਤੇ ਕੈਪਟਨ ਅਮਰਿੰਦਰ ਨੂੰ ਕੰਪੇਨ ਕਮੇਟੀ ਦਾ ਚੇਅਰਮੈਨ ਬਣਾ ਕੇ ਨਾਲ ਚੀਫ ਮਿਨਿਸਟਰ ਦਾ ਕੈਂਡੀਡੇਟ ਐਲਾਨ ਦਿੱਤਾ ਜਾਏ, ਤਾਂ ਜੋ ਕੈਪਟਨ ਵੀ ਥਾਂ ਤੇ ਰਵੇ ਤੇ ਪੰਜਾਬ ਦੇ ਨਾਲ ਰਾਹੁਲ ਗਾਂਧੀ ਦਾ ਸਿੱਧਾ ਡਾਇਲੋਗ ਵੀ ਬਣਿਆ ਰਵੇ ਰਵਨੀਤ ਬਿੱਟੂ ਦੇ ਰਾਹੀਂ। ਇਹ ਚਾਹੁੰਦੇ ਆ ਆਪਣੀ ਸੱਤਾ ਜਾਂ ਆਪਣੀ ਪਾਵਰ ਛੱਡਣੀ ਨਹੀਂ ਚਾਹੁੰਦੇ ਰਾਹੁਲ ਗਾਂਧੀ। ਆਪਣੀ ਪਾਵਰ ਦਾ ਇੱਕ ਸੈਂਟਰ ਜਿਹੜਾ ਆ ਉਹ ਪੰਜਾਬ 'ਚ ਰਵਨੀਤ ਬਿੱਟੂ ਦੇ ਰੂਪ 'ਚ ਉਹ ਬਣਾ ਕੇ ਰੱਖਣਾ ਚਾਹੁੰਦੇ। ਇਹ ਏਦਾਂ ਲੱਗਦਾ ਹੈ, ਬਾਕੀ ਕੀ ਹੋਣਾ ਉਹ ਸ਼ਾਇਦ ਬਿਹਾਰ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸਾਡੇ ਸਾਹਮਣੇ ਹੋਏਗਾ। ਜੀ ਜੀ। ਤੇ ਅਗਲੀ ਜੇ ਆਪਾਂ ਗੱਲ ਕਰੀਏ ਵੀ ਜਿਹੜੇ ਭਾਜਪਾ ਦੇ ਫਾਈਨੈਂਸ ਮਿਨਿਸਟਰ ਅਰੁਣ ਜੇਤਲੀ ਆ, ਉਹਨਾਂ ਨੇ ਸ਼ਿਵ ਸੈਨਾ ਦੀ ਜਿਹੜੀ ਤਿੱਖੀ ਨਿਖੇਧੀ ਕੀਤੀ ਆ
ਵੀ ਗੁੰਡਾਗਰਦੀ ਦੇ ਨਾਲ ਤੁਸੀਂ ਗੱਲਾਂ ਜਿਹੜੀਆਂ ਉਹ ਨਹੀਂ ਮਨਵਾ ਸਕਦੇ, ਜਦ ਕਿ ਇਹਨਾਂ ਦੇ ਆਪਣੇ ਬਹੁਤ ਸਾਰੇ ਵਿਧਾਇਕ ਜਿਹੜੇ ਆ MP ਨੇ, ਹੋਰ ਬਹੁਤ ਸਾਰੇ, ਉਹ ਇਦਾਂ ਦੀਆਂ ਆਮ ਹੀ ਗੱਲਾਂ ਉਹ ਕਰਦੇ ਰਹਿੰਦੇ ਆ। ਸੋ ਉਹਨਾਂ ਦੇ ਉੱਤੇ ਤਾਂ ਇਹਨਾਂ ਨੇ ਕੋਈ ਤਿੱਖਾ ਪ੍ਰਤੀਕਰਮ ਨਹੀਂ ਜਤਾਇਆ, ਪਰ ਸ਼ਿਵ ਸੈਨਾ ਦੇ ਉੱਤੇ ਜ਼ਰੂਰ ਜਤਾਇਆ ਆ। ਸੋ ਇਸ ਗੱਲ ਦਾ ਭਾਜਪਾ ਸ਼ਿਵ ਸੈਨਾ ਦੇ ਰਿਸ਼ਤੇ ਤੇ ਕੀ ਅਸਰ ਪਵੇਗਾ? ਦੇਖੋ, ਸ਼ਿਵ ਸੈਨਾ ਤੇ ਭਾਰਤੀ ਜਨਤਾ ਪਾਰਟੀ ਦੀ ਰਾਜਨੀਤੀ 'ਚ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਹੈ, 19-21 ਦਾ ਫਰਕ ਹੈ ਜੀ। ਸ਼ਿਵ ਸੈਨਾ ਜਿਹੜੀ ਹੈ ਉਹ ਬਹੁਤ ਜ਼ਿਆਦਾ ਅਗਰੈਸਿਵ ਕਈ ਮਾਮਲਿਆਂ ਦੇ ਵਿੱਚ ਹੋ ਜਾਂਦੀ ਹੈ। ਤੇ ਦੂਜੀ ਗੱਲ, ਸੱਤਾ ਦੇ ਵਿੱਚ ਭਾਈਵਾਲੀ ਦਾ ਮਾਮਲਾ ਹੁੰਦਾ ਤੇ ਉद्धਵ ਠਾਕਰੇ ਜਿਹੜਾ ਆ ਉਹ ਆਪਣੇ ਫਾਦਰ ਬਾਲਾ ਸਾਹਿਬ ਠਾਕਰੇ ਦੀ ਤਰਜ਼ ਦੇ ਉੱਤੇ ਹੀ ਸ਼ਿਵ ਸੈਨਾ ਨੂੰ ਅੱਗੇ ਲੈ ਕੇ ਜਾ ਰਿਹਾ। ਜਿਵੇਂ ਇਹਨਾਂ ਦਿਨਾਂ ਦੇ ਵਿੱਚ ਪਾਕਿਸਤਾਨ ਦੇ ਕੰਟਰੋਲ ਬੋਰਡ ਦਾ ਜਿਹੜਾ ਮੁਖੀ ਆਇਆ ਸੀ ਸ਼ਹਿਜ਼ਾਦ ਖਾਨ, ਉਹਨਾਂ ਮੀਟਿੰਗ ਦਾ ਵਿਰੋਧ ਜਾ ਕੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਆਫਿਸ ਜਾ ਕੇ ਬੜਾ ਹੰਗਾਮਾ ਕੀਤਾ ਸ਼ਿਵ ਸੈਨਿਕਾਂ ਨੇ। ਜਿੱਦਾਂ ਕੁਲਕਰਨ ਦੇ ਮੂੰਹ ਤੇ ਸਿਆਹੀ ਮਲੀ, ਜਿੱਦਾਂ ਰਾਸ਼ਿਦ ਜਿਹੜਾ ਆਜ਼ਾਦ ਵਿਧਾਇਕ ਹੈ ਉੱਥੇ ਦਾ ਜੰਮੂ ਕਸ਼ਮੀਰ ਦਾ, ਉਹਦੇ ਮੂੰਹ ਤੇ ਕਾਲਖ ਮਲੀ ਗਈ। ਉਸ ਤੋਂ ਬਾਅਦ ਬਹੁਤ ਦੁਖੀ ਲਹਿਜੇ ਦੇ ਵਿੱਚ ਅਰੁਣ ਜੇਤਲੀ ਨੇ ਏਦਾਂ ਦੀਆਂ ਗੱਲਾਂ ਕੀਤੀਆਂ ਵੀ ਕੁਝ ਲੋਕ ਗੁੰਡਾਗਰਦੀ ਨਾਲ ਆਪਣੀਆਂ ਗੱਲਾਂ ਮਨਵਾਉਣੀਆਂ ਚਾਹੁੰਦੇ ਆ। ਉਹ ਤੋਂ ਪਤਾ ਲੱਗਦਾ ਕਿ ਸ਼ਿਵ ਸੈਨਾ ਨਾਲ ਰਿਸ਼ਤੇ ਸਾਵੇਂ ਨਹੀਂ ਆ ਉਹਨਾਂ ਦੇ। ਪਰ ਉੱਥੇ ਵੀ ਕਿਉਂਕਿ ਮੌਕਾ ਪ੍ਰਸਤੀ ਦਾ ਗੱਠਜੋੜ ਹੈ, ਜਿੱਦਾਂ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਤੇ BJP ਦਾ ਮੌਕਾ ਪ੍ਰਸਤੀ ਦਾ ਗੱਠਜੋੜ ਹੈ, ਏਦਾਂ ਉੱਥੇ ਵੀ ਮੌਕਾ ਪ੍ਰਸਤੀ ਦਾ ਗੱਠਜੋੜ ਹੈ। ਸੱਤਾ ਲਈ ਗੱਠਜੋੜ ਜਿਹੜੇ ਹੁੰਦੇ ਉਹ ਮੌਕਾ ਪ੍ਰਸਤੀ ਦੇ ਹੀ ਗੱਠਜੋੜ ਹੁੰਦੇ, ਗੈਰ ਸਿਧਾਂਤਕ ਗੱਠਜੋੜ ਜਿਹੜੇ ਹੁੰਦੇ ਆ। ਇਸ ਕਰਕੇ ਕੋਈ ਰਿਸ਼ਤਿਆਂ ਦੇ ਵਿੱਚ ਥੋੜਾ ਬਹੁਤ ਟਕਰਾਅ ਜ਼ਰੂਰ ਦੇਖਣ ਨੂੰ ਮਿਲੇਗਾ ਤੇ ਆਉਣ ਵਾਲੇ ਦਿਨਾਂ 'ਚ ਸ਼ਿਵ ਸੈਨਾ ਸ਼ਾਇਦ ਇਹਦੇ ਤੇ ਥੋੜਾ ਸਖਤ ਰਵੱਈਆ ਵੀ ਅਖਤਿਆਰ ਕਰੇ। ਕੀ ਹੁੰਦਾ ਕੀ ਨਹੀਂ, ਇਹ ਉੱਥੋਂ ਦੀ ਜਿਹੜੀ ਪੋਲੀਟਿਕਸ ਮਹਾਰਾਸ਼ਟਰ ਦੀ ਹੈ ਉਹ ਤੈਅ ਕਰੇਗੀ। ਤੇ ਸ਼ਿਵ ਸੈਨਾ ਇਹਨਾਂ ਮਾਮਲੇ 'ਚ ਕਾਫੀ ਸ਼ਾਤਰ ਹੈ। ਉਹ ਸੱਤਾ ਵੀ ਰੱਖਣਾ ਚਾਹੁੰਦੀ ਆਪਣੇ ਕੋਲ ਤੇ ਆਪਣੀ ਹੈਂਕਰ ਵੀ ਨਹੀਂ ਛੱਡਣਾ ਚਾਹੁੰਦੀ, ਤੇ BJP ਵੀ ਬਰਾਬਰ ਦੀ ਹੈਂਕਰ ਜਿਹੜੀ ਹੈ ਉਹ ਰੱਖਣਾ ਚਾਹੁੰਦੀ ਹੈ ਉੱਥੇ। ਸੋ ਇੱਕ ਹੈਂਕਰ ਦੀ ਜਿਹੜੀ ਪੋਲੀਟਿਕਸ ਹੈ ਇਹ ਕੁਝ ਨਵੇਂ ਨਜ਼ਾਰੇ ਜਿਹੜੇ ਪੇਸ਼ ਕਰ ਸਕਦੀ ਹੈ। ਪਰ ਤੁਹਾਡਾ ਸਵਾਲ ਬੜਾ ਵਾਜਬ ਹੈ ਵੀ ਅਰੁਣ ਜੇਤਲੀ ਇਹ ਤਾਂ ਕਹਿੰਦੇ ਆ ਕਿ ਸਾਡੇ ਵੀ ਕੁਝ ਮੰਤਰੀਆਂ ਨੇ, ਕੁਝ MLAs ਨੇ, ਕੁਝ MPs ਨੇ ਕੋਈ ਬਿਆਨਬਾਜ਼ੀ ਕੀਤੀ ਹੈ ਤੇ ਉਹਦੇ ਕਰਕੇ ਜਿਹੜੇ ਸਾਡੇ ਪ੍ਰੈਜ਼ੀਡੈਂਟ ਆ ਅਮਿਤ ਸ਼ਾਹ, ਉਹਨਾਂ ਨੇ ਉਹਨਾਂ ਨੂੰ ਝਾੜ ਵੀ ਲਾਈ ਹੈ ਜੀ। ਇੰਨੀ ਗੱਲ ਕਹਿਣਾ ਸਰਦਾ ਨਹੀਂ ਹੈ ਜੀ। ਬੰਦੇ ਨੂੰ ਜਦੋਂ ਕਿਸੇ ਬਾਰੇ ਗੱਲ ਕਰਦਾ ਨਾ, ਕੋਈ ਦਲੀਪ ਕੌਰ ਟਿਵਾਣਾ ਦੀ ਇੱਕ ਕੋਈ ਕਹਾਣੀ ਸੀ, ਮੈਨੂੰ ਕਹਾਣੀ ਨਾ ਭੁੱਲ ਗਿਆ, ਉਹ 'ਚ ਇੱਕ ਡਾਇਲੋਗ ਆਉਂਦਾ ਕਿ ਜਦੋਂ ਤੁਸੀਂ ਕਿਸੇ ਵੱਲ ਇੱਕ ਉਂਗਲੀ ਕਰਦੇ ਹੋ ਤੇ 3 ਉਂਗਲਾਂ ਜਿਹੜੀਆਂ ਤੁਹਾਡੇ ਵੱਲ ਹੁੰਦੀਆਂ, ਤੁਹਾਡੀਆਂ ਆਪਣੀਆਂ 3 ਉਂਗਲਾਂ। ਜਦੋਂ ਕਿਸੇ ਵੱਲ ਤੁਸੀਂ ਇੱਕ ਉਂਗਲੀ ਕਰਦੇ ਹੋ, ਕੁਦਰਤਨ ਹੈ ਇਹ, ਮਤਲਬ ਤੁਸੀਂ ਕਰਕੇ ਦੇਖ ਲਓ, ਬੈਠੇ ਬੈਠੇ ਸਾਡੇ ਲਿਸਨਰ ਘਰ 'ਚ ਬੈਠੇ ਸੁਣ ਰਹੇ ਹੋ, ਕਰਕੇ ਦੇਖ ਲੈਣ। ਇੱਕ ਉਂਗਲੀ ਤੁਸੀਂ ਕਿਸੇ ਵੱਲ ਕਰੋ ਤੇ ਤੁਹਾਡੀਆਂ 3 ਉਂਗਲੀਆਂ ਆਟੋਮੈਟਿਕਲੀ ਆਪਣੇ ਵੱਲ ਨੂੰ ਹੋ ਜਾਂਦੀਆਂ। ਇਹਦਾ ਭਾਵ ਇਹ ਆ ਵੀ ਜੇ ਤੁਸੀਂ ਕਿਸੇ ਨੂੰ ਕਸੂਰਵਾਰ ਕਹਿੰਦੇ ਹੋ, ਉਹ ਤੋਂ 3 ਗੁਣਾ ਜ਼ਿਆਦਾ ਤੁਸੀਂ ਕਸੂਰਵਾਰ ਹੋ। ਕਿਤੇ ਨਾ ਕਿਤੇ ਆਪਣੇ ਅੰਦਰ ਝਾਕ ਕੇ ਦੇਖੋ। ਸੋ ਸ਼ਿਵ ਸੈਨਾ ਤੇ ਭਾਰਤੀ ਜਨਤਾ ਪਾਰਟੀ ਦੇ ਰਿਸ਼ਤਿਆਂ ਬਾਰੇ ਗੱਲ ਕਰਦੇ ਹਾਂ। ਸ਼ਿਵ ਸੈਨਾ ਨੋ ਡਾਊਟ ਉਹਦੀ ਜਿਹੜੀਆਂ ਕਾਰਵਾਈਆਂ ਉਹ ਨਿੰਦਾਯੋਗ ਹੈ। ਅਸੀਂ ਬਹੁਤ ਸਖਤ ਲਹਿਜੇ 'ਚ ਉਹਨਾਂ ਦੀ ਨੁਕਤਾਚੀਨੀ ਕਰਦੇ ਆਏ, ਕਰਦੇ ਵੀ ਰਵਾਂਗੇ। ਪਰ ਅਰੁਣ ਜੇਤਲੀ ਉਹਦੇ ਵੱਲ ਉਂਗਲੀ ਕਰਦੇ ਹੋਏ 3 ਉਂਗਲੀਆਂ ਆਪਣੇ ਵੱਲ ਜਿਹੜੀਆਂ ਕਰ ਰਹੇ ਆ ਉਹ ਭੁੱਲ ਗਏ ਆ। ਉਹ 3 ਉਂਗਲੀਆਂ ਨੂੰ ਵੀ ਦੇਖਣ ਜੀ ਭਾਰਤੀ ਜਨਤਾ ਪਾਰਟੀ ਕੀ ਕਰ ਰਹੀ ਹੈ, ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਇਸ ਵੇਲੇ ਕੀ ਕਰ ਰਹੀ ਹੈ, ਭਾਰਤੀ ਜਨਤਾ ਪਾਰਟੀ ਦੇ ਕਲਚਰਲ ਮਿਨਿਸਟਰ ਜਿਹੜੇ ਆ ਕੀ ਬੋਲਦੇ ਆ, ਜਾਂ ਸਾਧਵੀ ਪ੍ਰਗਿਆ ਕੀ ਬੋਲਦੀ ਹੈ, ਜਾਂ ਸਾਕਸ਼ੀ ਮਹਾਰਾਜ ਕੀ ਬੋਲਦਾ ਹੈ, ਜਾਂ ਸੋਮਪਾਲ ਸੰਗੀਤ ਸੋਮ ਕੀ ਬੋਲਦਾ ਹੈ। ਇਹ ਦੇਖਣਾ ਚਾਹੀਦਾ ਅਰੁਣ ਜੇਤਲੀ ਨੂੰ। ਤੇ ਪ੍ਰਧਾਨ ਮੰਤਰੀ ਚੁੱਪ ਕਿਉਂ ਰਹਿੰਦੇ ਆ, ਇਹ ਵੀ ਅਰੁਣ ਜੇਤਲੀ ਨੂੰ ਦੇਖਣ ਦੀ ਜ਼ਰੂਰਤ ਹੈ। ਬਲੌਗ ਲਿਖ ਲੈਣੇ, ਆਪਣੀਆਂ ਗੱਲਾਂ ਕਰ ਲੈਣੀਆਂ, ਲਫ਼ਜ਼ਾਂ ਦੇ ਜਾਦੂਗਰ ਹੋ ਜਾਣਾ ਹੋਰ ਗੱਲ ਹੁੰਦੀ ਹੈ। ਪਰ ਜਾਦੂਗਰ ਹੋਣਾ ਜਿਹੜਾ ਆ ਉਹ ਸੱਚ ਨਹੀਂ ਹੁੰਦਾ। ਜਾਦੂਗਰ ਭਰਮ ਹੀ ਪੈਦਾ ਕਰਦਾ ਹੈ। ਤੇ ਸਾਡੇ ਪ੍ਰਧਾਨ ਮੰਤਰੀ ਤੋਂ ਲੈ ਕੇ ਅਰੁਣ ਜੇਤਲੀ ਤੱਕ ਇਹ ਲਫ਼ਜ਼ਾਂ ਦੇ ਜਾਦੂਗਰ ਹੈ। ਇਹ ਸਿਰਫ ਭਰਮ ਦੀ ਸਥਿਤੀ ਪੈਦਾ ਕਰਦੇ ਆ, ਸੱਚ ਤੋਂ ਦੂਰ ਜਾਣਾ ਚਾਹੁੰਦੇ ਆ। ਜੀ ਜੀ ਤੇ ਬਿਲਕੁਲ। ਤੇ ਜੇ ਆਪਾਂ ਅਗਲੀ ਗੱਲ ਕਰੀਏ, ਬਿਹਾਰ ਦੇ ਵਿੱਚ ਜਿਹੜਾ ਚੋਣਾਂ ਦਾ ਦੌਰ ਆ ਉਹ ਲਗਾਤਾਰ ਚੱਲ ਰਿਹਾ ਆ। ਸੋ ਇਸ ਟਾਈਮ ਕੀ ਸਥਿਤੀ ਚੱਲ ਰਹੀ ਆ? ਕਿਉਂਕਿ ਰੌਲਾ ਵੀ ਕਾਫੀ ਪਿਛਲੇ ਦਿਨਾਂ ਤੋਂ ਲਗਾਤਾਰ ਪੈ ਰਿਹਾ। ਲਾਲੂ ਹੁਣਾਂ ਨੇ ਵੀ ਕਿਹਾ ਵੀ ਤੁਹਾਨੂੰ ਬਿਹਾਰੀ CM ਚਾਹੀਦਾ ਕਿ ਬਾਹਰੀ CM ਚਾਹੀਦਾ। ਉਸ ਤੋਂ ਬਾਅਦ ਜਿਹੜੇ ਭਾਜਪਾ ਵਾਲਿਆਂ ਦੇ ਜਿਹੜੇ ਉੱਥੇ ਫੱਟੇ ਸੀ, ਉਹਨਾਂ ਤੋਂ ਮੋਦੀ ਤੇ ਅਮਿਤ ਸ਼ਾਹ ਦੋਨੋਂ ਗਾਇਬ ਹੋ ਗਏ। ਸੋ ਕੀ ਜਿਹੜੇ ਜੀ ਇਸ ਟਾਈਮ ਤਾਜ਼ਾ ਸਥਿਤੀ ਆ ਉੱਥੇ? ਦੇਖੋ, 2 ਗੇੜਾਂ ਦੀ ਵੋਟਿੰਗ ਹੋ ਚੁੱਕੀ ਹੈ ਤੇ ਦਾਅਵਾ ਇਹ ਹੈ
ਅਮਿਤ ਸ਼ਾਹ ਦਾ ਕਿ ਇਹਦੇ ਚੋਂ ਜੀ ਅਸੀਂ 52 54 58 ਸੀਟਾਂ ਤੱਕ ਜਿੱਤਾਂਗੇ ਪਹਿਲੇ 2 ਗੇੜਾਂ ਚੋਂ, ਦਾਅਵੇ ਆਪਣੇ ਥਾਂ ਦੇ ਉੱਤੇ ਹੈ। ਪਰ ਇਹ ਗੱਲ ਠੀਕ ਹੈ ਕਿ ਕਾਫੀ ਜ਼ਿਆਦਾ ਟਫ ਪੋਜੀਸ਼ਨ ਹੈ, ਪਰ ਲੋਕਾਂ ਦੇ ਮਨ 'ਚ ਕੀ ਹੈ ਲੋਕ ਨਹੀਂ ਦੱਸਦੇ ਜੀ। ਬਿਹਾਰ ਦੇ ਵਿੱਚ ਲਾਲੂ ਯਾਦਵ ਤੇ ਨਿਤੀਸ਼ ਕੁਮਾਰ ਦਾ ਜਿਹੜਾ ਗੱਠਜੋੜ ਹੈ ਉਹ ਲਾਜ਼ਮੀ ਤੌਰ ਦੇ ਉੱਤੇ ਇੱਕ ਬਿਹਤਰ ਸਥਿਤੀ ਪੈਦਾ ਕਰੇਗਾ ਇਸ ਗੱਠਜੋੜ ਵਾਸਤੇ, ਲਾਲੂ ਤੇ ਨਿਤੀਸ਼ ਦਾ ਇਕੱਠੇ ਹੋਣਾ। ਪਰ ਕਿਸੇ ਲੈਵਲ ਤੇ ਕੁਝ ਨੁਕਸਾਨ ਵੀ ਹੋ ਸਕਦਾ, ਉਹ ਇਸ ਐਂਗਲ ਤੋਂ ਸੋਚਿਆ ਜਾ ਰਿਹਾ ਕਿ ਲਾਲੂ ਪ੍ਰਸਾਦ ਯਾਦਵ ਦਾ ਜਿਹੜਾ ਰਾਜ ਰਿਹਾ 15 ਸਾਲ ਤੱਕ ਬਿਹਾਰ ਦੇ ਵਿੱਚ, ਉਹਨੇ ਕੋਈ ਲਾਲੂ ਪ੍ਰਸਾਦ ਯਾਦਵ ਦਾ ਕੋਈ ਬਹੁਤ ਚੰਗਾ ਅਕਸ ਨਹੀਂ ਬਣਾਇਆ। ਬਿਹਾਰ ਦੇ ਨਾਂ ਦੇ ਉੱਤੇ ਜਿਹੜਾ ਜੰਗਲ ਰਾਜ ਦੀ ਤਸ਼ਵੀਰ ਦਿੱਤੀ ਜਾਂਦੀ, ਉਹ ਲਾਲੂ ਪ੍ਰਸਾਦ ਯਾਦਵ ਦੇ ਰਾਜ ਕਰਕੇ ਜਿਹੜਾ ਕਿਹਾ ਜਾਂਦਾ ਰਿਹਾ, ਉਹਦਾ ਨੁਕਸਾਨ ਵੀ ਥੋੜਾ ਬਹੁਤ ਹੋ ਸਕਦਾ। ਪਰ ਓਵਰਆਲ ਲਾਭ ਦੀ ਸਥਿਤੀ 'ਚ ਲੱਗਦੇ ਨੇ, ਕਿਉਂਕਿ ਉਹ ਜਿਹੜੀ ਵੋਟ ਹੈ ਉਹ ਇਕੱਠੀ ਹੋ ਗਈ ਹੈ ਇਸ ਮਾਮਲੇ ਤੇ। ਪਰ ਕਿਉਂਕਿ ਬੀਜੇਪੀ ਨੇ ਵੀ ਧਰੁਵੀਕਰਨ ਦੀ ਪੋਲਿਟਿਕਸ ਖੇਡੀ ਹੈ, ਦਾਦਰੀ ਦੀ ਘਟਨਾ ਵਾਪਰੀ ਨੂੰ ਉਹ ਬਿਹਾਰ ਦੇ ਵਿੱਚ ਲੈ ਆਏ। ਯੂਪੀ ਦੀ ਘਟਨਾ, ਦਿੱਲੀ ਦੇ ਨਾਲ ਜੁੜਿਆ ਇਲਾਕਾ ਦਾਦਰੀ, ਉਸ ਘਟਨਾ ਦੇ ਉੱਤੇ ਜਿਹੜੀ ਪੋਲਿਟਿਕਸ ਕੀਤੀ ਗਈ ਹੈ ਮੁਲਕ ਦੇ ਵਿੱਚ, ਤੇ ਖਾਸ ਤੌਰ ਤੇ ਬਿਹਾਰ ਦੀਆਂ ਚੋਣਾਂ ਦੇ ਵਿੱਚ ਰਿਜ਼ਰਵੇਸ਼ਨ ਦੇ ਇਸ਼ੂ ਦੇ ਉੱਤੇ ਵੀ ਜਿਹੜੀ ਪੋਲਿਟਿਕਸ ਕੀਤੀ ਗਈ ਬਿਹਾਰ ਦੇ ਵਿੱਚ, ਉਹਦਾ ਇੱਕ ਧਰੁਵੀਕਰਨ ਕਰਕੇ ਬੀਜੇਪੀ ਵੀ ਲਾਭ ਲੈਣ ਦੀ ਕੋਸ਼ਿਸ਼ ਦੇ ਵਿੱਚ ਹੈ। ਪਰ ਸਰਵੇ ਆਪਣੇ ਥਾਂ ਦੇ ਉੱਤੇ ਆ, ਪਰ ਸਾਡੀ ਇਹ ਧਾਰਨਾ ਹੈ ਕਿ ਮੁਕਾਬਲਾ ਭਾਵੇਂ ਟਫ ਹੈ, ਪਰ ਥੋੜਾ ਹੱਥ ਜਿਹੜਾ ਆ ਉਹ ਨਿਤੀਸ਼ ਕੁਮਾਰ ਤੇ ਲਾਲੂ ਪ੍ਰਸਾਦ ਯਾਦਵ ਦੇ ਗੱਠਜੋੜ ਦਾ ਉੱਪਰ ਦਿਖਾਈ ਦੇ ਰਿਹਾ ਹੈ। ਬਾਕੀ ਤਾਂ ਨਤੀਜੇ ਦੱਸਣਗੇ ਕਿ ਲੋਕ ਕਿਵੇਂ ਸੋਚਦੇ ਆ, ਕਿਉਂਕਿ ਲੋਕਾਂ ਦੇ ਮਨ ਜਿਹੜੇ ਆ ਅੱਜ ਦੀ ਤਰੀਕ ਦੇ ਵਿੱਚ ਉਸ ਰੂਪ ਦੇ ਵਿੱਚ ਨਹੀਂ ਪੜ੍ਹੇ ਜਾ ਸਕਦੇ। ਲੋਕ ਘਰੋਂ ਕਿਸੇ ਹੋਰ ਨੂੰ ਵੋਟ ਪਾਉਣ ਨਿਕਲਦੇ ਆ, ਬੂਥ ਤੱਕ ਜਾਂਦਿਆਂ ਜਾਂ ਬੂਥ ਦੇ ਅੰਦਰ ਵੜਦਿਆਂ ਹੀ ਅਚਾਨਕ ਉਹ ਵੋਟ ਪਾਉਣ ਦਾ ਫੈਸਲਾ ਬਦਲ ਲੈਂਦੇ ਆ। ਇਹ ਮਾਨਸਿਕਤਾ ਭਾਰਤੀ ਲੋਕਾਂ ਦੀ ਅੱਜ ਕੱਲ੍ਹ ਹੋ ਚੁੱਕੀ ਹੈ। ਇਸ ਮਾਨਸਿਕਤਾ ਦੇ ਚੱਲਦਿਆਂ ਬਹੁਤ ਹੀ ਅਚੰਭੇ ਵਾਲੇ ਜਿਹੜੇ ਉਹ ਨਤੀਜੇ ਬਿਹਾਰ ਦੀ ਚੋਣਾਂ ਦੇ ਵਿੱਚ ਦਿਖਾਈ ਦੇ ਸਕਦੇ ਆ ਜੀ। ਤੇ ਜੇ ਜਾਂਦੇ ਆਪਾਂ ਅਖੀਰਲੀ ਗੱਲ ਕਰੀਏ, ਫਰੀਦਾਬਾਦ ਦੇ ਵਿੱਚ ਜਿਹੜੇ ਇੱਕ ਸੁੱਤੇ ਪਏ ਦਲਿਤ ਪਰਿਵਾਰ ਦੇ ਉੱਤੇ ਪੈਟਰੋਲ ਛਿੜਕ ਕੇ ਕਿਸੇ ਨੇ ਅੱਗ ਲਾਤੀ, 11 ਖਿਲਾਫ ਕੇਸ ਦਰਜ ਹੋਇਆ। ਬਹੁਤ ਹੀ ਹਿਰਦੇ ਵੇਦਕ ਘਟਨਾ ਹੈ ਫਰੀਦਾਬਾਦ ਦੀ, ਇਹ ਬਹੁਤ ਹੀ ਹਿਰਦੇ ਵੇਦਕ ਘਟਨਾ ਹੈ। ਹਰਿਆਣਾ ਦਾ ਇਹ ਏਰੀਆ ਹੈਗਾ ਫਰੀਦਾਬਾਦ ਦੇ ਨੇੜੇ, ਬੱਲਭਗੜ੍ਹ ਦੇ ਆ ਜਿਹੜਾ ਸੁਨਪੇੜ ਪਿੰਡ ਹੈ ਕਿ ਜਿੱਥੇ ਤੜਕੇ ਇੱਕ ਦਲਿਤ ਪਰਿਵਾਰ ਦੇ 4 ਲੋਕਾਂ ਤੇ ਪੈਟਰੋਲ ਛਿੜਕ ਕੇ ਉਹਨਾਂ ਨੂੰ ਸਾੜ ਦਿੱਤਾ ਗਿਆ, ਜਿਸ 'ਚ 2 ਬੱਚਿਆਂ ਦੀ, ਮਾਸੂਮ ਬੱਚਿਆਂ ਦੀ ਮੌਤ ਹੋਈ ਹੈ। 2.5 ਸਾਲ ਦਾ ਬੱਚਾ, ਇੱਕ 10 ਮਹੀਨੇ ਦੀ ਬੱਚੀ ਹੈ, ਤੇ ਉਹਨਾਂ ਦੇ ਮਾਂ-ਬਾਪ ਬੁਰੀ ਤਰ੍ਹਾਂ ਝੁਲਸ ਗਏ। ਪੁਰਾਣੀ ਰੰਜਿਸ਼ ਇਹ 2 ਪਰਿਵਾਰਾਂ ਦੀ ਚੱਲ ਰਹੀ ਸੀ, ਜਿਹਦੀ ਘਟਨਾ ਦੀ ਵਜ੍ਹਾ ਦੱਸੀ ਜਾ ਰਹੀ ਹੈ। 2 ਦੇ ਕਰੀਬ ਲੋਕ ਜਿਹੜੇ ਗ੍ਰਿਫਤਾਰ ਵੀ ਕੀਤੇ ਗਏ ਆ। 8 ਪੁਲਿਸ ਮੁਲਾਜ਼ਮ ਜਿਹੜੇ ਆ ਉਹਨਾਂ ਨੂੰ ਜਿਹੜਾ ਇਹਦੇ 'ਚ ਰਾਉਂਡ ਅਪ ਵੀ ਕੀਤਾ ਗਿਆ। ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ। ਪੀੜਤ ਪਰਿਵਾਰ ਦੇ ਕੁਝ ਲੋਕਾਂ ਨੇ ਜਿਹੜੇ ਉੱਥੇ ਦੇ ਜਿਹੜੇ ਚੌਧਰੀ ਕਿਸਮ ਦੇ ਟੱਬਰ ਦੇ ਜਿਹੜੇ ਲੋਕ ਸੀ, ਉਹਨਾਂ ਨਾਲ ਉਹਦਾ ਟਕਰਾਅ ਚੱਲਦਾ ਸੀ, ਤੇ ਏਦਾਂ ਦੱਸਿਆ ਗਿਆ ਕਿ 3 ਲੋਕ ਜਿਹੜੇ ਉਹਨਾਂ ਦਾ ਮਰਡਰ ਹੋਇਆ ਸੀ। ਉਸ ਤੋਂ ਬਾਅਦ ਬਦਲੇ ਦੀ ਕਾਰਵਾਈ ਦੇ ਵਿੱਚ ਜਿਹੜਾ ਹਮਲਾ ਕੀਤਾ ਗਿਆ। ਬਹੁਤ ਹਿਰਦੇ ਵਿੱਚ ਗਿਆ, ਮਾਸੂਮ ਬੱਚੇ, ਇੱਕ 10 ਮਹੀਨੇ ਦੀ ਬੱਚੀ, ਇੱਕ 2.5 ਸਾਲ ਦਾ ਬੱਚਾ, ਉਹਦੀ ਮੌਤ ਹੋਈ ਹੈ। ਮਾਂ ਪਿਓ ਉਹਦੇ ਜਿਹੜੇ ਆ ਉਹ ਝੁਲਸ ਗਏ ਨੇ ਬਹੁਤ ਬੁਰੀ ਤਰ੍ਹਾਂ ਜੀ। ਇਹ ਬਦਲੇ ਦੀ ਇੱਕ ਕਿਸਮ ਦੀ ਘਟਨਾ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਦਲਿਤਾਂ ਦੇ ਉੱਤੇ, ਖਾਸ ਤੌਰ ਦੇ ਉੱਤੇ ਜਿਹੜਾ ਪ੍ਰੈਸ਼ਰ ਜਿਹੜਾ ਆ, ਜਾਂ ਦਲਿਤਾਂ ਦੇ ਨਾਲ ਜਿਸ ਤਰ੍ਹਾਂ ਦਾ ਬਿਹੇਵ ਕੀਤਾ ਜਾਂਦਾ ਸਾਡੇ ਦੇਸ਼ ਦੇ ਵਿੱਚ, ਉਹ ਭਾਰਤ ਦੀ ਜਿਹੜੀ ਬਹੁਤ ਹੀ ਸਮਾਜਿਕ ਤੌਰ ਦੇ ਉੱਤੇ, ਆਰਥਿਕ ਤੌਰ ਦੇ ਉੱਤੇ ਇੱਕ ਬਹੁਤ ਹੀ ਦੁਖਦਾਇਕ ਤਸਵੀਰ ਪੇਸ਼ ਕਰਨ ਵਾਲੀਆਂ ਘਟਨਾਵਾਂ ਦੇ ਰੂਪ ਦੇ ਵਿੱਚ ਅਸੀਂ ਇਹਨੂੰ ਦੇਖ ਸਕਦੇ ਹਾਂ। ਬਾਕੀ ਇਹਦੀ ਡਿਟੇਲਸ ਹੋਰ ਆਉਣਗੀਆਂ। ਸਰਕਾਰ ਜਾਂ ਪੁਲਿਸ ਇਹਦੇ ਉੱਤੇ ਕਿਸ ਕਿਸਮ ਦੇ ਨਾਲ ਐਕਟ ਕਰ ਰਹੀ ਹੈ, ਜਿਵੇਂ ਸਾਡੇ ਕੋਲ ਗੱਲ ਆਏਗੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ। ਬਹੁਤ ਧੰਨਵਾਦ ਸੁਸ਼ੀਲ ਜੀ, ਤੁਸੀਂ ਆ ਕੇ ਇਹਨਾਂ ਖਬਰਾਂ ਬਾਰੇ ਵਿਸਤਾਰ ਦੇ ਵਿੱਚ ਸਾਨੂੰ ਇਹ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।